ਸਰਪੰਚ ਸਾਹਿਬ ਕਿੰਨੀ ਵਾਹੀ ਇੱਥੇ ਆਪਣੇ ਕੋਲ? ਇੱਥੇ ਸਾਡੇ ਕੋਲ 160 ਏਕੜ ਅੱਛਾ ਸਰਪੰਚ ਸਾਹਿਬ ਜ਼ਮੀਨਾਂ ਸਸਤੀਆਂ ਇੱਥੇ ਹਾਂਜੀ। ਜਾਰਜੀਆ ਵਿੱਚ? ਜ਼ਮੀਨਾਂ ਜਦੋਂ ਅਸੀਂ ਲਈਆਂ ਸੀ ਉਦੋਂ $1800 ਨੂੰ 1 ਹੈਕਟਰ ਜ਼ਮੀਨ ਸੀ 2012 ਚ ਸਸਤੀਆਂ ਕਰਕੇ ਜ਼ਮੀਨ ਉਦੋਂ ਤੇ ਇੱਥੇ 2.5 ਕਿੱਲੇ $1800? ਹਾਂਜੀ 2.5 ਕਿੱਲੇ 2.5 ਕਿੱਲਿਆਂ ਦਾ 1 ਹੈਕਟਰ ਬਣਦਾ। ਜ਼ਮੀਨਾਂ ਜਦੋਂ ਅਸੀਂ ਲਈਆਂ ਸੀ ਉਦੋਂ $1800 ਨੂੰ 1 ਹੈਕਟਰ ਜ਼ਮੀਨ ਸੀ 2012 ਚ ਸਸਤੀਆਂ ਕਰਕੇ ਜ਼ਮੀਨ ਉਦੋਂ ਤੇ ਇੱਥੇ 2.5 ਕਿੱਲੇ $1800? ਹਾਂਜੀ 2.5 ਕਿੱਲੇ 2.5 ਕਿੱਲਿਆਂ ਦਾ 1 ਹੈਕਟਰ ਬਣਦਾ ਹੁੰਦੀ ਹੈ। ਅੱਛਾ ਪਾਣੀ ਦਾ ਦੱਸਿਓ, ਪਾਣੀ ਦਾ ਕਿਵੇਂ? ਨਹਿਰੀ ਪਾਣੀ ਹੈ? ਪਾਣੀ ਦੀ ਤਕਰੀਬਨ ਲੋੜ ਨਹੀਂ ਪੈਂਦੀ। ਅੱਛਾ ਕਣਕ ਨੂੰ ਤੇ ਲੋੜ ਨਹੀਂ ਪੈਂਦੀ, ਜੇ ਆਪਾਂ ਮੱਕੀ ਲਾਈਏ ਜਾਂ ਹੋਰ ਕੋਈ ਚੀਜ਼ ਲਾਈਏ ਜਾਂ ਸਬਜ਼ੀਆਂ ਲਾਈਏ ਤੇ ਫਿਰ ਲੋ। ਜੇ ਤੁਸੀਂ ਫਿਊਚਰਸ ਟ੍ਰੇਡਿੰਗ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਟ੍ਰੇਡਿੰਗ ਵਿੱਚ ਸਟਰਗਲ ਕਰ ਰਹੇ ਹੋ ਤਾਂ ਤੁਹਾਡੇ ਲਈ ਸਨਾਈਪਰ ਆਟੋ ਟ੍ਰੇਡਰ ਵੱਲੋਂ ਇੱਕ ਆਟੋਮੇਸ਼ਨ ਬੋਟ ਤਿਆਰ ਕੀਤਾ ਗਿਆ ਹੈ ਜਿਹਦੇ ਨਾਲ ਤੁਸੀਂ ਬਹੁਤ ਹੀ ਸੌਖੇ ਤਰੀਕੇ ਨਾਲ ਟ੍ਰੇਡਿੰਗ ਕਰ ਸਕਦੇ ਹੋ। ਹੋਰ ਜਾਣਕਾਰੀ ਲਈ ਤੁਸੀਂ ਸਾਡੀ ਵੈਬਸਾਈਟ ਸਨਾਈਪਰ ਆਟੋ ਟ੍ਰੇਡਰ ਤੇ ਜਾ ਕੇ ਆਪਣੀ ਕਾਲ ਬੁੱਕ ਕਰਾ ਸਕਦੇ ਹੋ। ਅਸਲਾਮ ਵਾਲੇਕੁਮ ਦੋਸਤੋ, ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਤੇ ਇਸ ਵੇਲੇ ਅਸੀਂ ਸਨੌਰੀ, ਜਾਰਜੀਆ ਦਾ ਛੋਟਾ ਸ਼ਹਿਰ ਹੈ ਸਨੌਰੀ, ਤੇ ਇੱਥੇ ਬਣਾਇਆ ਆਪਣੇ ਪੰਜਾਬੀਆਂ ਨੇ ਮਿਨੀ ਪੰਜਾਬ। ਤੇ ਇੱਧਰ ਬੈਠੇ ਸਾਡੇ ਕੰਗ ਸਾਹਿਬ, ਤੇ ਇੱਧਰ ਫੌਜੀ ਸਾਹਿਬ, ਤੇ ਇਹ ਸਰਪੰਚ ਸਾਹਿਬ, ਤੇ ਧਰਮ ਸਾਹਿਬ ਪਿੱਛੇ ਦੁਕਾਨਦਾਰੀ ਚਲਾ ਰਹੇ ਆ, ਉਹਨਾਂ ਦੇ ਫੋਨ ਆਉਣੇ ਬਾਬੇ ਦੀ ਹੱਟੀ ਤਬਲੀਸੀ ਵਾਲੇ, ਤੇ ਪਿੱਛੇ ਇਕਬਾਲ ਸਿੰਘ। ਹਾਂਜੀ ਹਾਂਜੀ ਇਕਬਾਲ ਸਿੰਘ ਹਾਂਜੀ ਹੈ ਤੇ ਇੱਥੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਇਹਨਾਂ ਦਾ ਜ਼ਿਮੀਂਦਾਰਾ ਬੜਾ ਸੋਹਣਾ ਇੱਥੇ ਜਾਰਜੀਆ ਦੇ ਵਿੱਚ, ਤੇ ਕਾਫੀ ਸਾਰੇ ਪੰਜਾਬੀਆਂ ਦੇ ਘਰ ਨੇ ਇੱਥੇ, ਇਸ ਤੋਂ ਇਹਨਾਂ ਨੇ ਮਿਨੀ ਪੰਜਾਬ ਦਾ ਨਾਮ ਹੀ ਰੱਖਿਆ। ਤੇ ਆਪਾਂ ਇਹਨਾਂ ਦੇ ਫਾਰਮ ਵੇਖਣ ਜਾਣੇ। ਕੱਲ ਵੀ ਆਪਾਂ ਕੰਗ ਸਾਹਿਬ ਦੇ ਗਏ ਸਾਂ ਨਰਸਰੀ ਤੇ, ਜਿਹੜੀ ਬਣਾਈ ਇਹਨਾਂ ਨੇ। ਅੱਜ ਸਰਪੰਚ ਸਾਹਿਬ ਦੇ ਖੇਤਾਂ ਜਿਹੜੇ ਟਰੈਕਟਰ ਜਿਵੇਂ ਪਿੱਛੇ, ਇਹ ਕਿਹੜਾ ਟਰੈਕਟਰ ਹੈ ਜੀ? ਕਰਤਾਰ। ਇਹ ਕਰਤਾਰ ਟਰੈਕਟਰ ਨਾ ਇੰਡੀਆ ਤੋਂ ਲਿਆਂਦੇ ਨੇ, ਕੰਬਾਈਨ ਵੀ ਪਿੱਛੇ ਆ, ਤੇ ਫਾਰਮ ਟਰੈਕ ਵੀ ਬਾਹਰ ਵੀ ਵਗਦੇ ਆ, ਉੱਥੇ ਤੁਹਾਨੂੰ ਲੈ ਕੇ ਜਾਣਾ, ਵਿਖਾਉਣੇ ਆ। ਕੱਲ ਇੱਕ ਟਰੈਕਟਰ ਸੀ ਤੇ ਵਕਾਰ ਨੇ ਚਲਾ ਕੇ ਉਹਨਾਂ ਦੀਆਂ ਬ੍ਰੇਕਾਂ ਮਾਰੀਆਂ ਬਹੁਤੀਆਂ। ਕੰਗ ਸਾਹਿਬ ਦਾ ਟਰੈਕਟਰ ਸੀ। ਨਹੀਂ ਵੀਰ ਆਪਣਾ ਨਿੱਕਾ ਯਾਰ ਨਾ ਕੰਗ ਸਾਹਿਬ ਤੁਸੀਂ ਕਰ ਲਈ ਇਹਨੂੰ ਦੇਣਾ ਨਹੀਂ ਟਰੈਕਟਰ ਹੁਣ, ਮੈਂ ਕਿਹਾ ਇਹਨੂੰ ਦੇਣਾ ਨਹੀਂਗਾ ਟਰੈਕਟਰ ਤਾਂ ਇਹਨੂੰ ਹੀ ਦੇਣਾ ਮੈਂ, ਹੋਰ ਕਿਸੇ ਨੂੰ ਨਾ ਦੇਣਾ। ਕੋਈ ਨਹੀਂ, ਹੁਣ ਤੁਸੀਂ ਲੜਾਈ ਕਰ ਲਈ, ਹੁਣ ਦੋ ਨਾ ਦੋ, ਸਾਰਿਆਂ ਸਾਹਮਣੇ ਨਹੀਂ ਸੀ ਕਹਿਣਾ ਚਾਹੀਦਾ। ਤੇ ਇਹਨੇ ਮਾਰੀਆਂ ਕੱਲ ਬ੍ਰੇਕਾਂ ਬਹੁਤੀਆਂ, ਤੇ ਕੰਗ ਸਾਹਿਬ ਆਂਦੇ ਵੀ ਮੇਰੇ ਦਿਲ ਨੂੰ ਕੁਛ ਹੋਵੇ ਵੀ ਇਹ ਬ੍ਰੇਕਾਂ ਮਾਰੀ ਜਾਂਦਾ ਮੇਰੇ ਟਰੈਕਟਰ ਤੇ ਉੱਤੋਂ ਉਤਰ ਕੇ ਕਹਿੰਦਾ ਫੌਜੀ ਸਾਹਿਬ ਇਹਦਾ ਪੰਪ ਨਹੀਂ ਸਹੀ। ਨਹੀਂ ਜੋ ਮਰਜ਼ੀ ਕਰ ਲੈ, ਪਰ ਆਹ ਗੱਲ ਮਾੜੀ ਕੀ ਨੇ ਵੀ ਪੰਪ ਨਹੀਂ ਸੱਦੀ। ਤੁਸੀਂ ਹੁਣ ਵੀਡੀਓ 'ਚ ਵੀ ਕਹਿੰਦੇ ਹੋ ਠੀਕ ਹੈ, ਇਹ ਸਾਰਿਆਂ ਲੋਕਾਂ ਵੇਖਣਗੇ। ਤੂੰ ਵੇਖ ਲੈ ਨਾ, ਚਲੋ ਠੀਕ। ਚਲ ਮੇਰਾ ਆਪਾਂ ਪਿਆਰ ਤੇਰੇ ਨਾਲ ਇੰਨਾ ਕਿ ਮੈਂ ਤੇਰੇ ਬਿਨਾਂ ਰਹਿ ਨਹੀਂ ਸਕਦਾ ਯਾਰ। ਕੀ ਬਾਤ। ਟਰੈਕਟਰ ਦਿੰਦੇ ਸੀ, ਮੇਰੇ ਬਿਨਾਂ ਰਹਿ ਨਹੀਂ। ਟਰੈਕਟਰ ਦੋਵੇਂ ਹੀ ਲੈ ਜਾ, ਇੱਕ ਨੂੰ ਛੱਡ ਤੂੰ ਨਾਲ ਪਾਕਿਸਤਾਨ ਨਾਲ ਹੀ ਲੈ ਜਾਓ ਇਹਨਾਂ ਨੂੰ। ਭੇਜਿਆ ਇੱਥੋਂ ਕਰਾ ਦੇ ਬੁੱਕ। ਚਲੋ ਚੱਲਦੇ ਹੁਣ ਆਪਾਂ ਜਰਾ ਖੇਤਾਂ 'ਚ ਚੱਕਰ ਮਾਰ ਲਈਏ, ਇਹਨਾਂ ਦੇ ਵੇਖੀਏ ਵੀ ਕਿਸ ਤਰ੍ਹਾਂ ਦਾ ਇੱਥੇ ਖੇਤੀ ਖੂਤੀ ਕਿਸ ਤਰ੍ਹਾਂ ਕਰਦੇ ਆ। ਚਲਿਏ ਸਰਪੰਚ ਸਾਹਿਬ, ਚਲੋ ਜੀ ਚਲੋ। ਚਲੋ ਆਓ ਜੀ। ਲਓ ਵੀ ਕਰ ਲਈ ਆਪਾਂ ਤਿਆਰੀ, ਤੇ ਸਰਪੰਚ ਸਾਹਿਬ ਨੇ ਅੱਜ ਪੱਗ ਪੁੱਗ ਬੜੀ ਸੋਹਣੀ ਬੰਨੀ ਹੈ। ਸਾਡਾ ਦੋਸਤ ਆ ਰਾਣਾ ਬੌਸ ਅੰਮ੍ਰਿਤਸਰ ਵਾਲਾ, ਤੇ ਉਹਨਾਂ ਨੇ ਅੱਗੇ ਤੇ ਮੇਰੀ ਨਹੀਂ ਸੀ ਹੈਗੀ ਇੰਨੀ ਗੱਲਬਾਤ, ਤੇ ਬੌਸ ਨੇ ਕਰਵਾਈ ਗੱਲਬਾਤ ਵੀ ਉਦਣ, ਤੇ ਬੌਸ ਹੀ ਆਪਣਾ ਵਧੀਆ ਮਿੱਤਰ ਹੈ, ਬਹੁਤ ਵਧੀਆ ਬੰਦਾ ਜੀ, ਕੰਮ ਉਹਦੇ ਪੁੱਠੇ ਆ, ਮਿੱਤਰ ਵਧੀਆ। ਸਹੀ ਗੱਲ। ਤੇ ਬੌਸ ਜੀ ਆਪਾਂ ਘੁੰਮਣੇ ਆ ਸਰਪੰਚ ਸਾਹਿਬ ਕੋ, ਤੇ ਚੱਲੇ ਇਹਨਾਂ ਦੇ ਖੇਤਾਂ ਖੂਤਾਂ ਨੂੰ ਵੇਖਣ ਵਾਸਤੇ। ਚਲੀਏ ਜੀ, ਚਲੋ ਜੀ ਚਲੋ ਚਲੋ। ਆਓ ਜੀ। ਤੁਸੀਂ ਆਪਣੀ ਗੱਡੀ ਜਾਓਗੇ ਨਾ? ਦੋਵੇਂ ਯਾਰ ਦੋਸਤ? ਨਹੀਂ ਰਹਿੰਦੇ ਗੱਡੀ ਤੋਂ ਉਹਨਾਂ ਨਾਲ ਹੀ ਚੱਲ ਜੂਗਾ। ਚਲੋ ਇਹ ਯਾਰ ਦੋਸਤ ਸਾਡੇ ਨਾਲ ਹੀ ਬਹੁ ਤੁਹਾਡਾ? 10 ਵਜੇ ਆ ਗਿਆ। ਨਹੀਂ, ਮੈਂ ਇਹਨਾਂ ਨਾਲ ਪੈਣਾ, ਲੜ ਪਿਆ ਐ। ਲੜਾਈ ਤੁਸੀਂ ਆਪ ਪਾਈਏ। ਅਸੀਂ ਖੇਤਾਂ ਵਾਲੇ ਪਾਸੇ ਆ ਗਏ, ਤੇ ਇੱਥੇ ਹੁੰਦਾ ਐਵੇਂ ਆ ਵੀ ਕਣਕ ਵੱਢ ਕੇ, ਜਦੋਂ ਜੁਲਾਈ ਐਂਡ ਤੱਕ ਕਣਕ ਇੱਥੇ ਵੱਢੀ ਜਾਂਦੀ ਹੈ, ਕਣਕ ਵੱਢ ਕੇ ਫਿਰ ਵਾਹਣ ਜਿਹੜੇ ਨਾ 4 ਮਹੀਨੇ ਵਾਹੀ ਜਾਂਦੇ। ਜਦੋਂ ਮੀਂਹ ਪੈ ਜਾਣਾ ਵਾ ਫੇਰ ਵਾਹੁਣਾ ਪੈਂਦਾ, ਕਿਉਂਕਿ ਜ਼ਮੀਨ ਆਂਦੇ ਕਾਲਾ ਵਾ, ਕਾਲੀ ਜ਼ਮੀਨ ਹੈ, ਤੇ ਜੇ ਉਹ ਮੀਂਹ ਪੈ ਜੇ ਉੱਤੋਂ ਤੇ ਸਖਤ ਹੋ ਜਾਂਦੀ ਲੋਹੇ ਵਰਗੀ। ਇਦਾਂ ਹੀ ਜੀ ਕੱਲ ਜਿਵੇਂ ਦੱਸਣ ਸਖਤ ਹੋ ਜਾਂਦੀ ਹੈ, ਨਾਲੇ ਫਿਰ ਨਦੀਨ ਪੁੰਗਰ ਪੈਂਦੇ ਆ ਨਾ। ਹਾਂ, ਘਾਹ ਹੋ ਜਾਂਦਾ, ਉਹ ਹੋ ਜਾਂਦਾ ਆਵੇਂ ਨਾ ਤੋੜ ਵੱਡਿਆਂ ਲੰਮੀਆਂ ਲੈਣਾ ਦੇ ਵਿੱਚ ਹੈ ਜ਼ਮੀਨ, ਤੇ ਸਾਰੀ ਤੋੜ ਫਿਰ ਵਾਹੀ ਜਾਂਦੇ ਆ, ਟਰੈਕਟਰ ਵਗਦੇ ਰਹਿੰਦੇ ਆ। ਜਿਹੜੇ ਲਿਆਂਦੇ ਨਾ ਉਧਰੋਂ ਟਰੈਕਟਰ ਆਂਦੇ ਵੀ ਉਹ ਤੇਲ ਘੱਟ ਖਾਂਦੇ, ਇੱਧਰ ਵਾਲੇ ਜਿਹੜੇ ਰੂਸੀ ਆ ਬਹੁਤਾ ਖਾਂਦੇ ਤੇਲ, ਬੈਲਾਰੂਸ ਜਾਂ ਬਾਈਲਾਰਸ ਵਗੈਰਾ ਜਿਹੜੇ, ਤੇ ਉਹ ਅੱਗੇ ਗੱਡੀ ਦੂਜੀ ਜਾਣ ਰਹੀ ਹੈ, ਤੇ ਉਹਨਾਂ ਨੂੰ ਆਪਾਂ ਫੋਲੋ ਕਰਦੇ ਆ। ਆ ਵੀ ਆ ਗਏ ਆਪਾਂ ਸਰਪੰਚ ਸਾਹਿਬ ਦੇ ਖੇਤਾਂ 'ਚ, ਤੇ ਕੰਗ ਸਾਹਿਬ ਵੀ ਖਲੋਤੇ। ਕੰਗ ਸਾਹਿਬ ਵੀ ਟਰੈਕਟਰ ਪੂਰਾ ਚਲਾਉਂਦੇ। ਕੰਗ ਸਾਹਿਬ ਤੁਸੀਂ ਕਿੰਨੀ ਦੇਰ ਰੋਜ਼ ਆਉਂਦੇ ਜੀ?
ਹਾਂ ਮੈਂ ਸੁਬਾਹ ਜੀ 6 ਵਜੇ ਜਾ ਕੇ ਹਾਂ। ਤੇ ਕਈ ਵਾਰੀ 1 ਵਜੇ ਮੁੜ ਆਈਦਾ ਤੇ ਜੇ ਬੱਦਲ ਵਾਲੀ ਹੋਵੇ ਤਾਂ ਫਿਰ ਸ਼ਾਮਾਂ ਤੱਕ ਵੀ। ਤੇ ਟਰੈਕਟਰ ਦੋ ਰੱਖੇ ਨਾ ਤੁਸੀਂ? 2 ਆ ਜੀ। ਇੱਕ ਤੇ ਮੁੰਡਾ ਤੇ ਇੱਕ ਤੇ ਤੁਸੀਂ। ਹਾਂ, ਮੁੰਡੇ ਦੇ ਕੋਲੇ ਕੋਈ ਟਾਈਮ ਹੁੰਦਾ ਚੱਲ ਜਾਂਦਾ, ਨਹੀਂ ਤਾਂ ਮੈਂ ਤਾਂ ਫਿਰ ਕੱਲਾ। ਪਟਾਕੇ ਪਾ ਦਿੰਦੇ ਜੇ? ਮੈਂ ਕਿਹਾ ਚਾਂਚਾ ਕਰਾ ਦੇ ਆਹ ਟਰੈਕਟਰ ਲਗਾ ਹੁੰਦਾ। ਟਰੈਕਟਰ ਤੇ ਤੁਸੀਂ ਵੇਖ ਹੀ ਪਿਆ ਕੱਲ ਦਾ ਜਿਹਦੀ ਚਾਚਾ ਕਰਾਉਣਾ ਜਦੋਂ ਨੂੰ ਚਲਾਉਣਾ ਹੀ ਨਹੀਂ ਆਉਂਦਾ ਜਦੋਂ ਇਹ ਮੈਂ ਹਿਸਾਬ ਲਾ ਲਿਆ ਕੱਲ ਦਾ ਚਾਚਾ ਟਰੈਕਟਰ ਦੀ ਨਹੀਂ ਹੁੰਦੀ, ਜਿਹੜਾ ਪਿੱਛੇ ਖਲੋ ਕੇ ਬੰਦਾ ਵੇਖਦਾ ਹੁੰਦਾ ਨਾ ਉਹਦੀ ਹੁੰਦੀ। ਇਹ ਕੀ ਕਰਦਾ ਉਹ ਜਦੋਂ ਮੈਂ ਪਾਕਿਸਤਾਨ ਆਇਆ ਨਾ ਉਦੋਂ ਤੁਹਾਨੂੰ ਦੱਸੂਗਾ ਵੀ ਚਾਂਚਾ ਕਿਵੇਂ ਹੁੰਦੀ ਆ। 1375 ਚ ਚੜ ਕੇ ਮੈਂ ਗਿਆ ਅਸੀਂ ਨਹੀਂ ਕਹਿਣਾ ਕਿ ਤੂੰ ਬ੍ਰੇਕਾਂ ਬੜੀਆਂ ਮਾਰਦਾ ਜੀ, ਤੇ ਬ੍ਰੇਕਾਂ ਮੈਂ ਮਾਰਨੀਆਂ ਹੀ ਨਹੀਂ, ਚੜ ਗਿਆ ਨੇ ਉਤਰਨਾ ਨਹੀਂ ਨਾ ਉਤੋਂ। ਤੇ ਚਾਂਚਾ ਵੈਸੇ ਹੋ ਜਾਣੀ ਆ। ਲੱਗ ਜਾਏਗਾ। ਸਰਪੰਚ ਸਾਹਿਬ ਕਿੰਨੀ ਵਾਹੀ ਇੱਥੇ ਆਪਣੇ ਕੋਲ? ਇੱਥੇ ਸਾਡੇ ਕੋਲ 160 ਏਕੜ ਇੱਥੇ ਹੈਕਟਰ ਨਾਲ ਆ। 100 ਮੀਟਰ ਇੱਧਰ ਨੂੰ 100 ਮੀਟਰ ਇੱਧਰ ਨੂੰ ਜਿਹੜਾ ਇਹ ਆ, ਇਹ 10000 ਸਕੁਅਰ ਮੀਟਰ ਦਾ 1 ਹੈਕਟਰ ਬਣਦਾ, ਯਾਨੀ ਕਿ 2.5 ਕਿੱਲਿਆਂ ਦਾ 2.5 ਏਕੜਾਂ ਦਾ 1 ਹੈਕਟਰ। ਤੇ ਆਂਦੇ ਆ ਵੀ ਕੀ ਕਹਿੰਦੇ ਵੀ ਇੱਥੇ ਤੁਸੀਂ ਏਡੀ ਦੂਰ ਆ ਕੇ ਵਾਹੀ ਤੇ ਕੀ ਸਸਤੀ ਲੱਭ ਜਾਂਦੀ? ਇੱਥੇ ਜ਼ਮੀਨ ਸਸਤੀ ਹੈ? ਹਾਂ, ਜ਼ਮੀਨਾਂ ਸਸਤੀਆਂ ਸੀ ਉਦੋਂ। ਇੱਥੇ ਜਦੋਂ ਰਸ਼ੀਆ ਨਾਲ ਮੁਲਕ ਵੱਖਰਾ ਹੋਇਆ, ਇਹਨਾਂ ਦੇ ਆਬਾਦੀ ਘੱਟ ਸੀ ਤੇ ਜ਼ਮੀਨਾਂ ਪਹਿਲਾਂ ਆਬਾਦ ਸੀ, ਪਹਿਲਾਂ ਇਹ ਨਹੀਂ ਵੀ ਬੇਆਬਾਦ ਸੀ। ਤੇ ਆਬਾਦੀ ਘੱਟ ਹੋਣ ਕਰਕੇ ਜ਼ਮੀਨਾਂ ਵਿਹਲੀਆਂ ਸੀ ਤੇ ਉਦੋਂ ਪੰਜਾਬੀ 2012 ਜਿੱਥੇ ਆਏ, 2012-13 ਦੇ ਵਿੱਚ ਬਹੁਤ ਪੰਜਾਬੀ ਆਏ ਆ। ਉਦੋਂ ਜ਼ਮੀਨਾਂ ਲਈਆਂ ਸੀ, ਉਦੋਂ ਸਸਤੀ ਜ਼ਮੀਨ ਸੀ। ਜ਼ਮੀਨਾਂ ਜਦੋਂ ਅਸੀਂ ਲਈਆਂ ਸੀ ਉਦੋਂ $1800 ਨੂੰ 1 ਹੈਕਟਰ ਜ਼ਮੀਨ ਸੀ 2012 ਚ। ਸਸਤੀਆਂ ਕਰਕੇ ਜ਼ਮੀਨ ਉਦੋਂ ਤੇ 2.5 ਕਿੱਲੇ $1800? ਹਾਂਜੀ, 2.5 ਕਿੱਲੇ 2.5 ਕਿੱਲਿਆਂ ਦਾ 1 ਹੈਕਟਰ ਬਣਦਾ, ਯਾਨੀ 100 ਮੀਟਰ ਇਹਨੂੰ 100 ਮੀਟਰ ਇੱਧਰ ਨੂੰ ਇਹ ਜਿਹੜਾ 10,000 ਸਕੁਅਰ ਮੀਟਰ ਬਣਦਾ ਵਾ, ਇਹਦਾ 1 ਹੈਕਟਰ। ਤੇ ਹੈਕਟਰਾਂ ਦੀ ਜ਼ਮੀਨ ਚੱਲਦੀ ਇੱਥੇ, ਵੱਟ ਵੁੱਟ ਕੋਈ ਨਹੀਂ ਗੀ, ਮਤਲਬ ਸਾਰੇ ਦੇ ਪੈਲੀ ਦਾ ਜਿਹੜਾ ਜਿੰਨਾ ਟੱਕ ਆ ਉਹਦਾ 1 ਹੀ ਨੰਬਰ ਆ। ਅੱਛਾ, 1 ਹੀ ਨੰਬਰ। ਹਾਂ, ਜਿੱਦਾਂ ਸਾਡੇ ਕੋਲ ਆ ਮੁਰੱਬਾ ਬੰਦੀ ਕੋਈ ਨਹੀਂ ਇੱਥੇ? ਨਹੀਂ, ਮੁਰੱਬਾ ਬੰਦੀ ਨਹੀਂ ਸਾਡੇ ਕੋਲ। ਜਿੱਦਾਂ 130 ਕਿੱਲੇ 1 ਆ ਤੇ 30 ਕਿੱਲੇ ਦਾ 1 ਟੱਕ ਆ ਤੇ ਵੱਟ ਨਹੀਂ ਕੋਈ ਵੀ, ਬਸ ਏਦਾਂ ਹੀ। ਤੇ ਪੈਦਾਵਾਰ ਦੀ ਤੇ ਆਪਾਂ ਗੱਲ ਕਰਨੇ ਵੀ ਕਣਕ ਬੀਜਦੇ ਬਹੁਤੀ ਕਿੰਨੀ ਕੀ ਔਸਤ ਨਿਕਲਦੀ? ਔਸਤ ਇੱਥੇ ਆ ਵੀ ਜਿੱਦਾਂ ਆਪਣੇ ਪੰਜਾਬ ਇੰਡੀਆ ਜਾਂ ਅਸੀਂ ਖਾਦ ਪਾਉਣੇ ਆ, ਆਪਾਂ ਉੱਥੇ ਕਿੰਨੀਆਂ ਬੋਰੀਆਂ 1 ਕਿੱਲੇ ਦੇ ਮਗਰ 3-3 4-4 ਬੋਰੀਆਂ ਯੂਰੀਆ ਪਾ ਦਿੰਦੇ ਆ। ਇੱਥੇ 1 ਹੈਕਟਰ ਦੇ ਮਗਰ 3 ਬੋਰੀਆਂ ਜਿਹੜੀ ਯੂਰੀਆ ਉਹ ਪਾਉਂਦੇ ਆ, 3 ਜਾਂ 4। ਤੇ ਉਹਦਾ ਕਰਕੇ ਜਿਹੜਾ ਜੇ ਤੇ ਮੌਸਮ ਸਹੀ ਹੋ ਜੇ ਤੇ 40-50 ਮਣ ਦੀ ਔਸਤ ਆ ਜਾਂਦੀ ਆ, ਨਹੀਂ ਤੇ ਔਸਤਨ ਇੱਥੇ ਜਿਹੜੀ ਆ 25-30 ਮਣ ਦੀ ਆ। 25-30 ਮਿੰਟ? ਹਾਂਜੀ ਹਾਂਜੀ। ਤੇ ਵਿਕਦੀ ਕਿਵੇਂ? ਵਿਕਦੀ ਇੱਥੇ ਹੈ ਨਹੀਂ ਕਿ ਸਰਕਾਰੀ ਖਰੀਦ ਨਹੀਂ ਹੈਗੀ ਤੇ ਇੱਥੇ ਚੱਲਦਾ ਵਾ ਜਿੱਦਾਂ ਮਾਰਕੀਟ ਦਾ ਭਾਅ ਵਾ। ਜਿੱਦਾਂ ਜਦੋਂ ਜੰਗ ਲੱਗੀ ਸੀ ਉਦੋਂ ਪਹਿਲਾਂ ਕਰੋਨਾ ਦੇ ਟਾਈਮ ਤੇ ਇੰਡੀਆ ਦੇ 32-33 ਰੁਪਈਏ ਵਿਕ ਗਈ ਸੀ, ਪਰ ਹੁਣ 16-17 ਰੁਪਈਏ ਰਹੇ। 32-33 ਰੁਪਏ ਕਿਲੋ? ਇੱਕ ਮੰਡੀ ਖਰੀਦਦਾਰ ਕੌਣ ਨੇ ਇੱਥੇ ਹੁੰਦੇ? ਇੱਥੇ ਵਪਾਰੀ ਆ ਜੀ, ਵਪਾਰੀ ਖਰੀਦਦੇ ਆ। ਬਾਹਰ ਲੈ ਕੇ ਜਾਂਦੇ? ਹਾਂ, ਇੱਥੋਂ ਬਾਹਰ ਵੀ ਜ਼ਿਆਦਾ ਦੱਖਣੀ ਅਫਰੀਕਾ ਨੂੰ ਜਾਂਦੀ ਸੀ ਕਣਕ ਆਟਾ ਵਗੈਰਾ, ਤੇ ਬਾਕੀ ਇਹਨਾਂ ਦੀ ਆਪ ਦਾ ਵੀ ਇਹਨਾਂ ਦਾ ਕੋਟਾ ਮਹਾ ਹੀ ਪੂਰਾ ਹੁੰਦਾ। ਅੱਛਾ, ਤੇ ਇੱਕ ਹੋਰ ਗੱਲ ਹਾਂਜੀ, ਵੀ ਜਿਹੜੇ ਬਾਹਰੋਂ ਆਉਂਦੇ ਨੇ ਉਹਨਾਂ ਦੇ ਇੰਨੇ ਪੈਸੇ ਤੁਸੀਂ ਲਾਏ ਆ, 250 ਕਿੱਲਾ ਲਿਆ, 170 ਕਿੱਲਾ, ਹਾਂਜੀ। ਤੇ ਇਹਨਾਂ ਤੁਹਾਨੂੰ TR PR ਕੋਈ ਨਹੀਂ ਦਿੰਦੇ? ਟੀਰਾਂ ਮੇਰੇ ਕੋਲ ਤੇ ਟੀਰ ਹੈਗੀ ਆ, ਹੋਰ ਬੰਦਿਆਂ ਕੋਲ ਕਈਆਂ ਕੋਲ ਹੈਗੀ, ਕਈਆਂ ਕੋਲ ਨਹੀਂ ਵੀ ਹੈਗੀ। ਕਈਆਂ ਨੂੰ ਇਹਨਾਂ ਨੇ ਜਦੋਂ ਪਹਿਲਾਂ ਸਰਕਾਰ ਨੇ ਜਿਹੜੀ ਨੇ ਸੱਦਿਆ ਸੀ ਨਾ, ਉਹ ਸਰਕਾਰ ਬਾਅਦ ਦੇ ਵਿੱਚ ਉਹ ਪਾਰਟੀ ਮੁੜ ਕੇ ਜਿੱਤੀ ਨਹੀਂ, ਉਹਦੀ ਐਂਟੀ ਪਾਰਟੀ ਜਿੱਤ ਗਈ ਤੇ ਉਹਨਾਂ ਫਿਰ ਥੋੜਾ ਜਿਹਾ ਤੰਗ ਪਰੇਸ਼ਾਨ ਕੀਤਾ ਹੈ। ਤੇ ਵੈਸੇ ਤਕਰੀਬਨ ਅੱਧਿਆਂ ਕੋਲ ਟੀਰਾਂ ਹੈਗੀਆਂ, ਮੈਂ ਟੀਰਾਂ ਤੋਂ ਪਰੇਸ਼ਾਨੀ ਤੇ ਆਈ ਆ, ਬਹੁਤ ਆਈ। ਮਤਲਬ ਇੰਨੇ ਪੈਸੇ ਲਾ ਕੇ ਵੀ ਨਹੀਂ ਕਾਗਜ਼ ਦੀ ਪ੍ਰੋਪਰ ਦਿੰਦੇ? ਨਹੀਂ ਦਿੱਤੇ ਕਾਗਜ਼ਾਂ ਨਾਲ ਜੀ, ਕਈਆਂ ਨੂੰ ਦਿੱਤੇ, ਕਈਆਂ ਨੂੰ ਨਹੀਂ। ਬਹੁਤਿਆਂ ਨੂੰ ਨਹੀਂ ਦਿੱਤੇ। ਕਈਆਂ ਕੋਲ ਹੈਗੇ ਆ, ਸਾਡੇ ਕੋਲ ਹੈਗੇ ਅੱਧਿਆਂ ਕੋਲ, ਕਈਆਂ ਕੋਲ ਨਹੀਂ ਹੈਗੇ। ਜਿੰਨਾ ਭਾਵੇਂ ਕਿਸੇ ਨੇ 300 ਹੈਕਟਰ ਵੀ ਲਿਆ, 150-200 ਵੀ, ਉਹ ਬਾਅਦ ਦੇ ਵਿੱਚ ਜਦੋਂ 5 ਸਾਲ ਬਾਅਦ ਟੀਰ ਪਾਉਂਦੇ ਆ ਤੇ ਟੀਰ ਕੈਂਸਲ ਹੋਈ ਜਾਂਦਾ। ਤੇ ਇਹ ਇਹਦੇ ਚ ਘਾਟ ਹੈ ਉਵੇਂ ਵੀ ਜ਼ਮੀਨਾਂ ਬਹੁਤ ਸਸਤੀ? ਜ਼ਮੀਨਾਂ ਵਧੀਆ ਸਸਤੀਆਂ, ਪਰ ਫਸਲ ਇੱਥੇ ਇੱਕ ਹੁੰਦੀ ਹੈ। ਅੱਛਾ, ਪਾਣੀ ਦਾ ਦੱਸਿਓ, ਪਾਣੀ ਦਾ ਕਿਵੇਂ? ਨਹਿਰੀ ਪਾਣੀ ਹੈ? ਪਾਣੀ ਦੀ ਤਕਰੀਬਨ ਲੋੜ ਨਹੀਂ ਪੈਂਦੀ। ਅੱਛਾ, ਕਣਕ ਨੂੰ ਤੇ ਲੋੜ ਨਹੀਂ ਪੈਂਦੀ। ਜੇ ਆਪਾਂ ਮੱਕੀ ਲਾਈਏ ਜਾਂ ਹੋਰ ਕੋਈ ਚੀਜ਼ ਲਾਈਏ ਜਾਂ ਸਬਜ਼ੀਆਂ ਲਾਈਏ ਤੇ ਫਿਰ ਲਓ। ਤੇ ਇਹਨੂੰ ਕਣਕ ਨੂੰ ਤੇ ਹੁਣ ਜਦੋਂ ਕਣਕ ਬੀਜਤੀ ਅਕਤੂਬਰ-ਨਵੰਬਰ ਦੇ ਵਿੱਚ, ਤੇ ਉਦੋਂ ਬਾਅਦ ਠੰਡਾ ਮੌਸਮ ਆ ਜਾਣਾ, ਬਰਫ਼ ਪੈਣੀ 2 ਮਹੀਨੇ, ਉਹਦੀ ਬਰਫ਼ ਪੈ ਗਈ, ਉਹ ਤੋਂ ਹੀ ਪਾਣੀ ਲੈਣਾ ਫਸਲ। ਉਦੋਂ ਬਾਅਦ ਮਾਰਚ-ਅਪ੍ਰੈਲ ਜਦੋਂ ਲੋੜ ਪੈਂਦੀ ਆ, ਇੱਥੇ 8 ਮਹੀਨੇ ਲੈ ਜਾਂਦੀ ਹੈ ਕਣਕ। ਮਾਰਚ-ਅਪ੍ਰੈਲ ਦੇ ਵਿੱਚ ਤਕਰੀਬਨ ਮੀਂਹ ਪੈ ਜਾਂਦਾ, ਤੇ ਜੇ ਬਹੁਤਾ ਮੀਂਹ ਪਵੇ ਤਾਂ ਫਿਰ ਫਸਲ ਮਰਦੀ ਇੱਥੇ, ਜੇ ਸੋਕੇ ਨਾਲ ਨਹੀਂ ਮਰਦੀ ਫਸਲ। ਅੱਛਾ, ਵੀ ਸੋਕੇ ਨਾਲ ਨਹੀਂ ਸੋਕੇ ਨਾਲ ਨਹੀਂ ਮਰਦੀ। ਪਾਣੀ ਦੀ ਲੋੜ ਹੀ ਨਹੀਂ ਪੈਂਦੀ? ਹਾਂ, ਲੋੜ ਹੀ ਨਹੀਂ ਪੈਂਦੀ ਕਿਉਂਕਿ ਠੰਡਾ ਹੈ ਨਾ, ਇਲਾਕਾ ਸਾਰਾ ਠੰਡਾ ਵਾ, ਪਾਣੀ ਦੀ ਲੋੜ ਨਹੀਂ ਪੈਂਦੀ। ਤੇ ਇਹ ਦੱਸੋ ਵੀ ਟਰੈਕਟਰ ਤੇ ਕਿੰਨੀ ਦੇਰ ਰੋਜ਼ ਵਾਹੁੰਦੇ? ਕਿੰਨੀ ਦੇਰ ਤੁਸੀਂ ਕਿੰਨੀਆਂ ਕਿੱਲੇ ਕੱਢ ਲੈਂਦੇ? ਮੈਂ
ਜਦੋਂ ਅਸੀਂ ਟਰੈਕਟਰ ਵਾਹੁਣੇ ਆ 45-50 ਕਿੱਲੇ ਰੋਜ਼ ਦੇ ਹੂੰ ਵਾਹ ਦਈਦੇ ਆ 45 45 ਹਾਂ ਜੇ ਕਲਟੀਵੇਟਰ ਜਾਂ ਡਿਸਕਰ ਤਵੀਆਂ ਜਿਹੜਾ ਆਪਾਂ ਕਹਿ ਦਿੰਦੇ ਆ ਤੇ ਜੇ ਆ ਪਲੋ ਆ ਤੇ ਪਲੋਆਂ ਨਾਲ 7-8 6-7 ਹੀਟਰ ਜਿਹੜੇ ਆ ਇੰਨਾ ਨਿਕਲਦੇ ਆ ਬਾਕੀ ਇਹ ਜਿਹੜਾ 3 ਮਹੀਨੇ ਫਿਰ ਵਾਹੀ ਚੱਲਦੀ ਹੈ ਅਜੇ ਵਾਈ ਕਿਉਂ 3 ਮਹੀਨੇ ਚੱਲਦੀ ਜਿਵੇਂ ਕੱਲ ਦੱਸਿਆ ਵੀ ਜ਼ਮੀਨਾਂ ਸਖਤ ਹੋ ਜਾਂਦੀਆਂ ਫਿਰ ਜਨਾਬ ਜ਼ਮੀਨ ਇਦਾਂ ਨਾ ਜਦੋਂ ਆਪਾਂ ਜੂਨ ਦੇ ਵਿੱਚ ਜਿੱਥੇ ਕਣਕ ਵੱਢ ਲਈ ਕਣਕ ਵੱਢਣ ਤੋਂ ਬਾਅਦ ਫਿਰ ਜ਼ਮੀਨ ਜਿਹੜੀ ਆ ਨਾ ਉਹ ਵਿਹਲੀ ਉਤਰ ਕੇ ਬਣਾ ਜਾਂਦੀ ਅੱਛਾ ਤੇ ਉਹਨੂੰ ਆਪਾਂ ਤਕਰੀਬਨ 4-5 ਵਾਰ ਵਾਹੁਣਾ ਪੈਂਦਾ ਕਿਉਂਕਿ ਟਾਈਮ ਦੇ ਮੀਂਹ ਪੈ ਗਿਆ ਫਿਰ ਵੀ ਇਦਾਂ ਹੀ ਵਾਹੁੰਦੇ ਜ਼ਮੀਨ 4-5 ਵਾਰਾਂ ਤੇ ਫਿਰ ਅਕਤੂਬਰ 'ਚ ਜਾ ਕੇ ਬੀਜੀ ਦੀ ਅੱਛਾ ਤੇ ਟਰੈਕਟਰ ਇਹ ਫਾਰਮਰ ਟਰੈਕ ਉਧਰ ਦੇ ਆ ਕਿੰਨੇ ਲਿਆਂਦੇ ਉਧਰੋਂ ਇਹ ਆ ਤਕਰੀਬਨ ਇੱਥੇ ਸਾਡੇ ਕੋਲ ਅਸੀਂ 15 ਘਰ ਆ ਇੱਥੇ ਸਨੌਰੀ ਦੇ ਵਿੱਚ ਤੇ ਇਹ 5 ਤੋਂ ਲੈ ਕੇ 7000 ਕਿੱਲਾ ਜ਼ਮੀਨ ਹੋ ਸਾਰੇ ਪੰਜਾਬੀਆਂ ਕੋਲ ਤੇ ਮੈਨੂੰ ਲੱਗਦੇ ਇੱਥੇ 15-20 ਟਰੈਕਟਰ ਆ ਜਿਹੜੇ ਇੰਡੀਆ ਤੋਂ ਆਏ ਆ ਫਾਰਮ ਟਰੈਕ ਆਏ ਆ ਮੇਰੇ ਕੋਲ ਸੋਨਾਲੀਕਾ ਵਾ 90 HP ਤੇ ਕਰਤਾਰ ਕਰਤਾਰ ਟਰੈਕਟਰ ਵਾਲਿਆਂ ਨੇ ਕੰਬਾਈਨ ਵਾਲਿਆਂ ਨੇ ਕੱਢੇ ਟਰੈਕਟਰ ਉਹ ਵੀ ਨਵੇਂ 2 ਆਏ ਆ ਪਿਛਲੀ ਵਾਰ ਟਰੈਕਟਰ ਤੇ 15-20 ਟਰੈਕਟਰ ਆ ਜਿਹੜੇ ਆਏ ਆ 15-20 ਹੈਗੇ ਇਹ ਤੋਂ ਜ਼ਿਆਦਾ ਹੀ ਹੋਣਗੇ ਘੱਟ ਨਹੀਂ ਇਹ ਉਧਰ ਵਾਲੇ ਸਸਤੇ ਪੈਂਦੇ ਆ ਉਧਰ ਇਹ ਆ ਕਿ ਟਰੈਕਟਰ ਦੇਸੀ ਸੀ ਆਪਣੇ ਇੱਧਰ ਲਈ ਜਿਹੜੇ ਆਪਣੇ ਇੰਡੀਆ ਵਾਲੇ ਇੱਧਰ ਇਲੈਕਟ੍ਰੋਨਿਕ ਟਰੈਕਟਰ ਸੀ ਇੱਕ ਲੋਕਾਂ ਨੂੰ ਪਤਾ ਵੀ ਨਹੀਂ ਸੀ ਵੀ ਇੱਥੇ ਆਣ ਕੇ ਟਰੈਕਟਰ ਕਿਹੜੇ ਲਵਾਂਗੇ ਕਿੱਦਾਂ ਵਾ ਤੇ ਵੈਸੇ ਟਰੈਕਟਰ ਜਿਹੜੇ ਆ ਕਿ ਉਹ ਇੱਥੇ 90 HP ਜਿਹੜਾ ਉਹ ਬਹੁਤ ਆਇਆ ਟਰੈਕਟਰ ਸੋਨਾਲੀਕਾ ਉਹਦੀ ਤੇ ਏਜੰਸੀ ਵੀ ਆ ਗਈ ਨਾ ਇੱਥੇ ਹੁਣ ਅੱਛਾ ਹਾਂਜੀ ਵੀ ਓਵਰਆਲ ਭਾਈ ਵਧੀਆ ਇੱਥੇ ਟੋਟਲ ਮਿਲਾ ਕੇ ਏਡੀ ਜੀ ਨਹੀਂ ਕਹਿ ਸਕਦੇ ਵੀ ਅਸੀਂ ਸਾਡਾ ਨੁਕਸਾਨ ਹੋਇਆ ਤਕਰੀਬਨ ਜਦੋਂ ਅਸੀਂ ਜ਼ਮੀਨ ਲਈ ਉਦੋਂ 52-53 ਰੁਪਏ ਅਮਰੀਕਨ ਡਾਲਰ ਸੀ ਤੇ ਅੱਜ 83-84 ਰੁਪਏ ਜੇ ਵੇਚ ਕੇ ਵੀ ਜਾਂਦੇ ਆ ਤੇ ਏਡਾ ਕੋਈ ਨੁਕਸਾਨ ਨਹੀਂ ਫਰੂਟ ਬੜਾ ਹੁੰਦਾ ਉਹ ਨਹੀਂ ਖਲਾਉਂਦੇ ਫਰੂਟ ਵਾਸਤੇ ਥੋੜੀ ਜਿਹੀ ਮਿਹਨਤ ਦੀ ਜ਼ਿਆਦਾ ਲੋੜ ਆ ਫਰੂਟ ਜਿੱਦਾਂ ਲਾ ਲਓ ਤੁਸੀਂ ਇੱਥੇ ਆਲੂ ਬੁਖਾਰਾ ਆ ਅੰਜੀਰ ਆ ਬਦਾਮਾਂ ਦੇ ਬਾਗ ਆ ਅਖਰੋਟਾਂ ਦੇ ਬਾਗ ਆ ਉਹ ਬਹੁਤ ਹੈ ਇੱਥੇ ਪਰ ਉਹਦੇ ਵਾਸਤੇ ਅਸੀਂ ਫਿਰ ਜਾਣੀ ਤੇ ਜ਼ਿਆਦਾ ਕਣਕ ਲਈ ਕਣਕ ਹੀ ਬੀਜੀ ਦੀ ਧਿਆਨ ਵੀ ਫਿਰ ਪਛਾਣ ਵਾਲੇ ਹਾਂ ਧਿਆਨ ਫਿਰ ਪਿੱਛੇ ਪੰਜਾਬ ਨਹੀਂ ਨਾ ਭੁੱਲਦਾ ਜੀ ਜਾਣਾ ਪੈਂਦਾ ਚਲੋ ਟਰੈਕਟਰ ਥੋੜਾ ਜਿਹਾ ਗੇਟ ਦਿਆ ਹਾਂਜੀ ਚੱਲ ਚਲੋ ਉੱਤੇ ਚਾਬੀ ਲੱਗੀ ਹੈ ਦੋਈ ਹੈ ਗੇੜਾ ਇੱਕ ਲਓ ਵੀ ਜੱਟ ਬਹਿ ਗਿਆ ਇੱਕ ਹੋਰ ਆ ਉੱਥੇ ਫਾਰਮ ਟਰੈਕ ਉੱਤੇ ਚੱਲਦੇ ਮੁੜ ਗਿਆ ਪਾਣੀ ਇੱਧਰ ਇਸ ਸਟਾਈਲ ਦੇ ਚੱਲਦੇ ਇੱਧਰ ਜਿਵੇਂ ਉੱਥੇ ਤੁਹਾਨੂੰ ਉਹ ਰਸ਼ੀਆ ਵਿਖਾਇਆ ਸੀ ਨਾ ਉਹ ਵੱਡੇ ਵੱਡੇ ਫਾਲਿਆਂ ਵਾਲੇ ਟਰੈਕਟਰ ਤੇ ਇਹ ਵੀ ਉਸੇ ਤਰ੍ਹਾਂ ਹੀ ਆ ਇਹ ਆਪਣਾ ਇੰਡੀਆ ਵਾਲਾ ਫਾਰਮਰ ਟਰੈਕ ਜਿਹੜਾ ਉਹ ਵਗਦਾ ਪਿਆ ਜੌਰਜੀਆ ਦੇ ਜਦ ਪੱਕੀ ਉਹਦਾ ਪੂਰਾ ਤੇ ਪੈਣੀ ਕੋਈ ਕਿਥੋਂ ਦਾ ਨਾ ਗਲਤ ਥੋੜੀ ਜਿੱਦੀ ਇਹਦਾ ਜਿੰਨੇ ਵੀ ਇੱਥੇ ਮੈਂ ਵੇਖਿਆ ਨਾ ਖੇਤਾਂ 'ਚ ਲਿਜਾਣ ਵਾਸਤੇ ਫੋਰਡ ਦੀਆਂ ਇਹਨਾਂ ਨੇ ਰੱਖੀਆਂ ਵੈਗਨਾਂ ਜੀਆਂ ਪਿੱਛੋਂ ਸਾਰਾ ਖਾਲੀ ਹੁੰਦਾ ਵਾ ਉੱਥੇ ਸੌਣ ਲਈ ਵੀ ਤੇਲ ਲਈ ਆਪਣੇ ਕੋਈ ਟਰੈਕਟਰ ਸੈੱਟ ਸੁੱਟ ਕਰਨ ਲਈ ਸਮਾਨ ਇਹ ਸਾਰਾ ਕੁਝ ਫਿਰ ਇਹਨਾਂ ਵੈਗਨਾਂ 'ਚ ਰੱਖ ਕੇ ਖੇਤਾਂ 'ਚ ਲਿਆਉਂਦੇ ਕਿਉਂਕਿ ਖੇਤ ਬੜੇ ਲੰਮੇ ਚੌੜੇ ਦੂਰ ਆ ਉਹ ਜਿਵੇਂ ਟਰੈਕਟਰ ਵਗਣ ਡਿਆ ਇਸ ਤਰ੍ਹਾਂ ਪਿੱਛੋਂ ਸਾਰੀ ਵੈਨ ਖਾਲੀ ਹੁੰਦੀ ਕਿਉਂ ਜੀ ਸਰਪੰਚ ਸਾਹਿਬ ਹਾਂਜੀ ਹਾਂਜੀ ਇਹ ਵੈਗਨ ਸਾਰੀ ਪਿੱਛੋਂ ਖਾਲੀ ਜੀ ਸਾਰੀਆਂ ਰੱਖੀਆਂ ਤਕਰੀਬਨ ਹਾਂ ਇਹਦੇ ਤਕਰੀਬਨ ਜ਼ਿਆਦਿਆਂ ਨੇ ਰੱਖੀਆਂ ਇਹ ਕਾਮਯਾਬ ਤਾਂ ਵਾ ਕਿ ਇਹਦੇ ਵਿੱਚ ਰਾਤ ਨੂੰ ਸੌਣ ਨੂੰ ਵਧੀਆ ਬਸ ਵਿੱਚ ਹੀ ਸੌਂ ਜਾਣਾ ਤੇਲ ਤੂਲ ਵਿੱਚ ਹੀ ਲਿਆ ਕੇ ਤੇਲ ਵਿੱਚ ਹੀ ਸਮਾਨ ਸਾਰਾ ਜੇ ਲੋੜ ਪਵੇ ਤੇ ਵਿੱਚੇ ਸੌਂ ਗਏ ਪਾਣੀ ਪੂਣੀ ਲੈਣ ਦਾ ਹਾਂ ਵਿੱਚੇ ਇੱਥੇ ਸੌ ਜਾਣਾ ਵਾ ਵਿੱਚੇ ਇਹਦੇ ਪਾਨੇ ਚਾਬੀਆਂ ਟਰੈਕਟਰ ਦਾ ਜਿੰਨਾ ਸਮਾਨ ਜੇ ਕੋਈ ਖਰਾਬ ਖਰੂਬ ਹੋ ਜੇ ਇੱਥੇ ਤੱਕ ਵੈਲਡਿੰਗ ਸੈੱਟ ਜਿਹੜਾ ਉਹ ਵੀ ਰੱਖੇ ਆ ਵਿੱਚ ਅੱਛਾ ਚਾਬੀਆਂ ਵਾ ਸਾਰੀਆਂ ਪਈਆਂ ਸਾਰਾ ਕੁਝ ਹੀ ਠੀਕ ਇਹ ਸਸਤੀ ਆ ਜਾਂਦੀ ਆ ਇਹ ਸਸਤੀ ਤਕਰੀਬਨ 4-5000 ਡਾਲਰ ਅਮਰੀਕਨ ਡਾਲਰ ਦੀ ਚੱਲਦੀ ਆ ਜਿਹੜੀ ਆ ਜਿਹਦੀ ਕੰਡੀਸ਼ਨ ਆ ਇਦਾਂ ਦੀ ਜਿਹੜੀ ਹੈ ਇੰਨੇ ਕੁ ਦੀ ਆ ਜਾਂਦੀ ਹੈ ਖੇਤਾਂ 'ਚ ਫਿਰ ਇਹ ਲੈ ਜਾਂਦਾ ਹਾਂਜੀ ਖੇਤਾਂ ਵਾਸਤੇ ਚਲੋ ਵਧੀਆ ਆ ਟਰੈਕਟਰ ਚਲਾ ਕੇ ਵੇਖਣ ਡਿਆ ਡਾਕਟਰੀ ਕਰਨ ਡਿਆ ਵਕਾਰ ਨਾਲ ਟਰੈਕਟਰ ਚਲਾ ਚੈੱਕ ਕਰਨ ਡਿਆ
ਲਓ ਵੀ ਖੇਤਾਂ 'ਚ ਸਰਪੰਚ ਸਾਹਿਬ ਲੈ ਆ ਲੱਸੀ ਆਪਾਂ ਪੀ ਲਈਏ ਥੋੜੀ ਜੀ ਤੇ ਇਹ ਨਾਲ ਆ ਵੀ ਜੂਸ ਵੀ ਲਿਆਂਦਾ। ਮੈਂ ਕਿਹਾ ਭਾਈ ਅਸੀਂ ਤੇ ਪੀਣੀ ਲੱਸੀ ਤੇ ਆਪ ਜੂਸ ਪੀਣ ਦੇ ਤੇ ਸਾਨੂੰ ਲੱਸੀ ਤੇ ਰਾਤ ਆ। ਆਪਾਂ ਪੀਨੇ ਹੁਣ ਲੱਸੀ। ਇਹ ਦੇਸੀ ਕੋ ਲੈਤੀ ਆ ਆਪਣੀ ਬਣਾਈ? ਅੱਛਾ ਲੱਸੀ ਦੇਸੀ ਹੈ ਜੀ। ਸਵੇਰੇ ਪੀਤੀ ਕੰਗ ਸਾਹਿਬ ਵੱਲੋਂ ਵੀ ਪੀਤੀ ਸੀ ਤੇ ਦੁਬਾਰਾ ਲੱਸੀ ਨੂੰ ਆਪਾਂ ਜੁੜ ਗਏ ਆ। ਮੱਖਣ ਵੀ ਮੱਖਣ ਕਿਆ ਬਾਤ ਸੀ। ਮੱਖਣ ਸਵੇਰੇ ਬੜਾ ਆਦੂ ਸੀ ਤਾਜ਼ਾ ਬਣਾ ਕੇ। ਮੈਂ ਅੱਗੇ ਨਾ ਦੱਸਿਆ ਉਦੋਂ ਵੀ ਮੱਖਣ ਦਾ ਮੈਂ ਬਹੁਤ ਸ਼ੌਕੀਨ ਹਾਂ। ਮੈਂ ਘਰ ਕਿਹਾ ਹੁੰਦਾ ਵੀ ਮੱਖਣ ਜਿਹੜਾ ਨਾ ਉਹ ਕੀ ਕਹਿੰਦੇ ਹੁੰਦੇ ਉਹਨੂੰ ਕਨਵਰਟ ਨਹੀਂ ਕਰਨਾ ਘਿਓ 'ਚ। ਜਿਹੜਾ ਨਾ ਪਰੌਠਾ ਨਾ ਮੱਖਣ ਤੋਂ ਬਿਨਾ ਵਾਂਝਾ। ਹਾਂ ਸਹੀ ਗੱਲ ਅੱਗੇ ਲੈ ਉਹ ਲਿਆਉਨੇ ਜੀ ਅੱਗੇ ਉਹਨੇ। ਦੁਪਹਿਰ ਦੀ ਰੋਟੀ ਲੈ ਕੇ ਆ ਗਿਆ। ਦੁਪਹਿਰ ਹੋ ਗਈ ਆ। ਲੱਸੀ ਪਾਣੀ ਜਿਹੜਾ ਸਾਨੂੰ ਦੇ ਤਾਂ ਗੱਡੀ ਤੇ ਉਹ ਬੰਦਾ ਟਰੈਕਟਰ ਤੇ ਬਹਿ ਕੇ ਖਾਣ ਡਿਆ। ਮੈਂ 40 ਕਿੱਲੇ ਵਾਹ ਕੇ ਆਇਆ ਨਾ। ਹੈਂ 40 ਕਿੱਲੇ ਵਾਹ ਕੇ ਆਇਆ। ਕਿੰਨੀ ਵਾਹੀ ਹੈ ਸਹੀ ਦੱਸੀ? ਆ ਇੱਕ ਕਿੱਲੇ ਧਿਆਨ ਤੇ ਵਾਪਸ ਆ ਗਿਆ। ਘੱਟਾ ਹੀ ਬੜਾ ਪੈਂਦਾ। ਤੇ ਕੇਲਾ ਤੇ ਐ ਖਾਣੇ ਜਿਵੇਂ ਵਾਕਈ 40 ਕਿੱਲੇ ਵਾਹੇ। ਕਿਉਂ ਸਰਪੰਚ ਸਾਹਿਬ ਇਹ ਲੱਸੀ ਲਿਆਂਦੀ ਹੈ? ਲੱਸੀ ਸਾਰਾ ਕੁਝ ਇਹ ਚਾਹ ਵੀ ਲੱਸੀ ਪ੍ਰਸ਼ਾਦਾ ਅੱਛਾ ਵਗੈਰਾ ਸਭ ਕੁਝ। ਬਸ ਇਹ ਫਰਕ ਹੈ ਵੀ ਪੌਣੇ ਜਿੰਨੀ ਵਲੇਟੀ। ਇਹ ਬਿਲਕੁਲ ਹਾਂ ਪੌਣਾ ਹੀ ਹੈ। ਨਾ ਪੌਣਾ ਵੀ ਆ ਗਿਆ। ਕੰਮ ਪੂਰਾ ਹੋ ਗਿਆ। ਦੋ ਉਹਨੂੰ ਰੋਟੀ ਰੱਖ ਕੇ ਲਸੂੜੇ ਤੇ ਚਾਰ ਦੇਣਾ। ਥੱਕ ਗਿਆ ਯਾਰ ਮੈਂ ਵਾਹ ਕੇ ਇੱਕ ਪੀਣਾ ਲਾ ਕੇ। ਲੋ ਜੀ ਇਹਨਾਂ ਬਣਾਇਆ ਪਹਿਲੀ ਬੰਦਾ ਯਾਰ ਆ ਜਿਹੜਾ ਭਲਵਾਨ ਆ ਨਾ ਇਸ ਕੈਮਰੇ ਸਾਹਮਣੇ ਨਹੀਂ ਆਉਂਦਾ ਨਾ ਹੀ ਤੇਰਾ। ਗੁਰੀ ਕਿੱਥੋਂ ਦਾ? ਮੈਂ ਜੀ ਪੰਜਾਬ ਦਾ। ਕਿਹੜਾ ਸ਼ਹਿਰ? ਪਟਿਆਲਾ। ਠੀਕ ਹੈ ਤੇ ਤੁਹਾਡਾ ਭਾਈ? 12 ਸਾਲ ਹੋ ਗਏ। ਹਰਿਆਣਾ ਜੀ ਮੇਰਾ ਸਵਾਦੀ ਕਲਰ ਮੈਂ ਸਮੱਦੀ ਤੁਹਾਡਾ ਕੀ ਨਾਂ? ਨਰਿੰਦਰਪਾਲ ਸਿੰਘ ਜੀ। ਗਗਨ ਕਹਿੰਦੇ ਹੋ? ਗਗਨ ਕਹਿੰਦੇ। ਕਿੰਨੇ ਸਾਲ ਹੋ ਗਏ? 14 ਸਾਲ ਹੋ ਗਏ। 14 ਸਾਲ ਹੋ ਗਏ। ਠੀਕ ਹੈ ਪੱਕਾ ਫਿਰ ਤੇ ਇੱਥੋਂ ਦਾ? ਪੱਕੇ ਪਾਸਪੋਰਟ ਦਿੱਤਾ ਹਾਂ ਫੌਜੀ ਬਣਿਆ। ਇਹ ਜੋਧਾ ਬੰਦਾ ਨਹੀਂ ਵਧੀਆ ਲੱਗਾ ਉਹ ਮਾਹੌਲ ਵਧੀਆ ਲੱਗਾ। ਚਲੋ ਭਾਵੇਂ ਇਹਦਾ ਸਰੀਰ ਵੇਖਣ ਨੂੰ ਲੱਗਦਾ ਨਾ ਪੋਲਾ ਬਹੁਤ ਕਰੜਾ ਸਰੀਰ ਆ। ਕੰਮ ਉਹ ਕਰਦਾ। ਅੱਛਾ ਇਹ ਕੁੱਕ ਦਾ ਕੰਮ ਸਾਰਾ ਜਾਣਦਾ ਜੀ। ਅੱਛਾ ਹਲਵਾਈ ਹੋਣਾ। ਜਲੇਬੀਆਂ ਤੇ ਕੀ ਨਾਮ ਸਮੋਸੇ ਕੱਲ ਨੂੰ ਬਣਾਉਣੇ ਨੇ ਸਾਰਾ ਕੁਝ। ਕੱਲ ਨੂੰ ਸੰਗਰਾਂਦ ਆ। ਜਿਹੜਾ ਲੰਗਰ ਦਾ ਜਿਹੜਾ ਮੇਨ ਕੰਮ ਹੈ ਸਾਰਾ ਇੱਥੇ ਨਵੀਂ ਮੰਗਣੀ ਹੋਈ ਆ। ਵੀਡੀਓ ਉਹਨਾਂ ਤੱਕ ਚੱਲ ਜੇ ਪਤਾ ਲੱਗੇ ਵੀ ਹਲਵਾਈ ਹੈ। ਮੰਗਣੀ ਹੋਏ ਨੂੰ ਕਿੰਨੇ ਸਾਲ ਹੋ ਗਏ ਇਹ ਵੀ ਪੁੱਛ ਲਓ ਨਾ। ਅਜੇ ਤੱਕ ਟੁੱਟ ਨਹੀਂ ਹੋਣੀ। ਟੁੱਟ ਜੂ 5 ਸਾਲ ਹੋ ਗਏ। ਇਹ ਵੀਡੀਓ ਮੁੰਡੇ ਦੀ ਜਾਨ ਛਡਾਉਂਦਾ ਕਿ ਪੱਖਾ ਕਰਾਉਂਦਾ। ਵਾਹ ਵੀ ਵਧੀਆ ਲੱਗਾ ਜਗਾੜ ਤੁਹਾਡਾ। ਮੈਨੂੰ ਜਲੇਬੀਆਂ ਮੁੰਡਾ ਕੱਢਦਾ ਜਲੇਬੀਆਂ ਮਠਿਆਈ ਮੈਨੂੰ ਲੱਗਦਾ ਬਹੁਤੀਆਂ ਆ ਵੀ ਖਾ ਜਾਂਦਾ। ਢਿੱਡ ਆ ਵੱਡਾ ਵਧਿਆ। ਇਹਨੂੰ ਨਾ ਟਰੈਕਟਰ ਵੀ ਇਹਨਾਂ ਨੂੰ ਮੈਂ ਕਹਿ ਦਿੰਦਾ ਨਾ ਵੱਡਾ ਲੱਗਦਾ ਛੋਟਾ ਜਦੋਂ ਪੈਂਦਾ ਨਾ ਇਹਦਾ ਢਿੱਡ ਸਟੀਅਰਿੰਗ ਨਾਲ ਇੰਜ ਫਸ ਜਾਂਦਾ। ਇਹਦਾ ਸਿਆੜ ਪਤਾ ਕਿਉਂ ਨਹੀਂ ਪੁੱਠਾ ਹੁੰਦਾ ਸਿੱਧਾ ਜਾਂਦਾ। ਇਹ ਢਿੱਡ ਤੇ ਲਾ ਕੇ ਨਿਕਲ ਜਾਂਦਾ। ਇੱਕ ਤਾਂ ਭੰਨ ਕੇ ਖੜਾ ਕੀਤਾ ਵਾ ਘਰੇ ਦਾ। ਕਰ ਲੈ ਟਰੈਕਟਰ ਇੱਥੇ ਵਗਦੇ ਜਾਂਦੇ ਆ ਨਾ। ਫਿਰ ਟਰੈਕਟਰ ਬਹੁਤ ਜ਼ਿਆਦਾ ਵਗਦੇ ਆ। ਭੰਨ ਤੋੜੀ ਉੱਥੇ ਚੱਲਦੀ ਰਹਿੰਦੀ ਹੈ। ਚੱਲਦੀ ਰਹਿੰਦੀ ਹੈ ਕਿਉਂਕਿ ਹੁਣ ਅੱਧਾ ਸਪਾਇਰ ਪਾਰਟ ਤਾਂ ਮੈਂ ਤਾਂ ਲਿਆਈ ਬੈਠਾ ਵਾਂ। ਨਾਲੇ ਜਿਹੜਾ ਟਰੈਕਟਰ ਲਗਾਤਾਰ ਚਲਾਉਂਦਾ ਨਾ ਤੇ ਉਹਨੂੰ ਪਤਾ ਹੁੰਦਾ ਪੁਰਜੇ ਪਰਜਿਆਂ ਦਾ। ਉਹਨਾਂ ਨੇ ਇੰਨਾ ਕੁ ਰੱਖਿਆ ਹੁੰਦਾ ਵੀ ਛੋਟਾ ਮੋਟਾ ਜੁਗਾੜ ਆਪ ਹੀ ਕਰ ਲਈਏ। ਜੁਗਾੜ ਇੱਥੇ ਆਪ ਹੀ ਕਰੀਦਾ। ਬਾਕੀ ਇਹ ਇੱਥੇ ਆਪਾਂ ਜਿੱਥੇ ਆਪਣੇ ਉੱਥੇ ਇੰਡੀਆ ਟਰੈਕਟਰ ਜਾਂ ਪਾਕਿਸਤਾਨ ਜਿਹੜੇ ਆ ਵੱਧ ਤੋਂ ਵੱਧ ਵੀ 50-100 ਮੀਟਰ ਜਾਣਗੇ ਉਦੋਂ ਬਾਅਦ ਵਾਟ ਆ ਜਾਂਦੀ ਹੈ। ਇੱਥੇ 2-2 ਹਜ਼ਾਰ ਮੀਟਰ ਐਡੀਆਂ ਲੰਮੀਆਂ ਜ਼ਮੀਨਾਂ ਆ ਤੇ ਟਰੈਕਟਰ ਦੀ ਫਿਰ ਸੂਈ ਚਲੇ ਜਾਂਦੀ ਇੱਥੇ। ਪਤਾ ਲੱਗਦਾ ਗਰਮ ਹੋਣ। ਓਵਰਆਲ ਵਧੀਆ ਲੱਗਾ ਤੁਹਾਡਾ ਸੈਟਅਪ ਸਾਰਿਆਂ ਦਾ। ਸਰਪੰਚ ਸਾਹਿਬ ਕੰਗ ਸਾਹਿਬ ਧੰਨਵਾਦ ਬਹੁਤ ਭਾਈ ਸਾਹਿਬ ਤੇ ਬਹੁਤ ਦਿਲ ਖੁਸ਼ ਹੋਇਆ ਵੇਖ ਕੇ ਸਾਰਾ ਵੀ ਛੱਡ ਕੇ ਉੱਥੋਂ ਆ ਕੇ ਇੱਥੇ ਨਵੇਂ ਥਾਂ ਆਪਣਾ ਵਸਾਇਆ ਪੰਜਾਬ ਪੂਰਾ ਜ਼ਿਮੀਂਦਾਰ ਵਾਲਾ ਹਿਸਾਬ ਕਿਤਾਬ ਤੇ ਬਹੁਤ ਵਧੀਆ ਲੱਗਾ। ਤੇ ਸਾਡੀ ਵੀ ਖਾਈ ਸੀ ਕੰਗ ਸਾਹਿਬ ਨੂੰ ਕਹਿਣ ਦੇ ਕੱਲ ਪਰਸੋਂ ਦਾ ਹੀ ਭਾਈ ਸਾਹਿਬ ਧਰਮ ਸਿੰਘ ਭਾਈ ਨੂੰ ਵੀ ਸਾਨੂੰ ਵਿਖਾਓ ਵੀ ਕਿਸ ਤਰ੍ਹਾਂ ਦਾ ਆਂਦੇ ਵੀ ਮਿਨੀ ਪੰਜਾਬ ਹੈ। ਧਰਮ ਇਹਨਾਂ ਨਾਲ ਤਾਂ ਮੇਰੀ ਗੱਲ ਪਹਿਲਾਂ ਹੀ ਹੋਈ ਸੀ। ਹਾਂਜੀ ਤੇ ਆਂਦੇ ਵੀ ਆਓ ਤੁਹਾਨੂੰ ਪੰਜਾਬ ਹੋਣਾ ਉੱਥੇ ਵਾਲਾ ਜਾਰਜੀਆ ਵਾਲਾ। ਤੇ ਬਹੁਤ ਵਧੀਆ ਲੱਗਾ। ਧੰਨਵਾਦ ਜੀ ਤੁਸੀਂ ਸਾਡੇ ਕੋਲ ਆਏ ਜੇ। ਇੱਕ ਤੇ ਵਧਾਈਆਂ ਇਹ ਗੱਲ ਦੀਆਂ ਵੀ ਤੁਹਾਡੀ ਜਿਹੜੀ ਫਿਲਮ ਆ ਚੜ੍ਹਦੇ ਲਹਿੰਦੇ ਪੰਜਾਬ ਦੀ ਜਿਹੜੀ ਉਹ ਰਿਲੀਜ਼ ਹੋਣ ਜਾ ਰਹੀ ਹੈ। ਹਾਂਜੀ ਤੇ ਦੂਜੀ ਜਿਹੜੀ ਆਪਣੀ ਨੇਜੇ ਬਾਈ ਦੇ ਵਿੱਚ ਦੋਵੇਂ ਦੇਸ਼ਾਂ ਦੇ ਖਿਡਾਰੀਆਂ ਨੇ
ਤਗਮੇ ਲਏ ਆ, ਹਾਂ। ਉਹਦੀਆਂ ਵੀ ਬਹੁਤ ਬਹੁਤ ਮੁਬਾਰਕਾਂ। ਉਹ ਮੁਬਾਰਕ ਤੇ ਆਈ ਉਹਨਾਂ ਦੀਆਂ ਮਾਵਾਂ ਨੇ ਜਿਹੜਾ ਕਮਾਲ ਕੀਤਾ। ਬਹੁਤ ਕਮਾਲ ਕਰ ਉਹਨਾਂ ਦੀਆਂ ਮਾਵਾਂ ਉਹਨਾਂ ਦੋਵਾਂ ਜਿਹੜੇ ਨੇ ਨਫ਼ਰਤ ਫੈਲਾਉਣ ਵਾਲੇ ਨਾ ਦੋਵੇਂ ਦੇਸ਼ਾਂ ਦੇ, ਜਿਹੜੇ ਇੱਕ ਦੂਜੇ ਨੂੰ ਟਾਚ ਕਰਦੇ ਆ, ਉਹਨਾਂ ਦੇ ਇੱਕ ਮੂੰਹ ਤੇ ਚਪੇੜ ਆ। ਹਾਂ ਸਹੀ ਗੱਲ। ਉਹਨਾਂ ਦੋਵਾਂ ਮਾਵਾਂ ਨੇ ਬਹੁਤ ਵਧੀਆ ਬਿਆਨ ਦਿੱਤਾ। ਕਮਾਲ ਕਰਤੀ। ਹਾਂਜੀ ਹਾਂਜੀ ਬਿਲਕੁਲ। ਢਿੱਲੋਂ ਸਾਹਿਬ ਤੁਹਾਨੂੰ ਬਹੁਤ ਬਹੁਤ ਜੀ ਆਇਆਂ ਨੂੰ ਜੀ, ਇੱਥੇ ਮੋਸਟ ਵੈਲਕਮ। ਤੇ ਵਕਾਰ ਭਾਜੀ ਤੁਸੀਂ ਸਾਰੇ ਇੱਥੇ ਆਏ ਤੇ ਸਾਡਾ ਬਹੁਤ ਦਿਲ ਖੁਸ਼ ਹੋਇਆ ਇੱਥੇ ਤੁਹਾਨੂੰ ਮਿਲ ਕੇ। ਅੱਗੇ ਦੂਰ ਦੂਰ ਸੀਗੇ, ਹੁਣ ਨੇੜੇ ਹੋ ਕੇ ਜੱਫੀਆਂ ਪਾ ਕੇ ਮਿਲੇ ਆ, ਨਜ਼ਾਰਾ ਵੱਜ ਗਿਆ ਜੀ। ਇੱਕ ਇਹ ਆ ਜੀ, ਅੱਜ ਦੇ ਦਿਨ ਪੰਜਾਬ ਵੰਡਿਆ ਗਿਆ ਸੀ। ਅੱਜ ਦੇ ਦਿਨ 1947 ਨੂੰ 15 ਅਗਸਤ ਨੂੰ, ਤੇ ਅੱਜ ਆਪਾਂ ਇਕੱਠੇ ਹੋਏ ਆ ਪੰਜਾਬ ਦੇ ਪੁੱਤਰ। ਬਹੁਤ ਵਧੀਆ ਲੱਗਾ। ਇਦਾਂ ਹੀ ਮੇਲ ਮਿਲਾਪ ਚੱਲਦਾ ਰਵੇ। ਬਾਰਡਰ ਜਿਹੜੇ ਆ ਥੋੜਾ ਜਿਹਾ ਢਿੱਲ ਦੇਣ, ਪਰਮਾਤਮਾ ਖੁੱਲਦੇ। ਮੇਲ ਗੇਲ ਰੱਖੇ ਸਾਡਾ। ਹਾਂਜੀ, ਮਿਲਦੇ ਗਿਲਦੇ ਰਹੀਏ। ਬਹੁਤ ਬਹੁਤ ਧੰਨਵਾਦ, ਤੁਸੀਂ ਆਏ ਜੇ ਸਾਡੇ ਕੋਲ ਜੀ। ਆ ਠੀਕ ਹੈ ਜੀ, ਤੇ ਆਪਣਾ ਸਰਪੰਚ ਸਾਹਿਬ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਬਹੁਤ ਸਵਾਦ ਆਇਆ। ਫੌਜੀ ਸਾਹਿਬ, ਭਾਈ ਸਾਹਿਬ, ਕੰਗ ਸਾਹਿਬ, ਇੱਧਰ ਸਾਰੇ ਦੋਸਤਾਂ ਦਾ, ਉਹਨਾਂ ਦੇ ਸਾਡੇ ਨਾਲ ਹੀ ਜਾਣਾ ਤੇ ਬਹੁਤ ਵਧੀਆ ਲੱਗਾ ਮਿਲ ਕੇ। ਹੁਣ ਆਪਾਂ ਰੋਟੀ ਪਾਣੀ ਤੇ ਜਾਣਾ ਇੱਕ ਵਾਰੀ, ਤੇ ਵੇਖ ਕੇ ਖੇਤ ਵਾਲੇ ਆਪਾਂ ਬਾਏ ਬਾਏ ਕਰ ਦੇਣੀ ਵੀ ਸਾਨੂੰ ਵਧੀਆ ਲੱਗਾ। ਮੈਂ ਕਿਹਾ ਤੁਹਾਡਾ ਸ਼ੁਕਰੀਆ ਅਦਾ ਕਰਾਂ ਸਾਰਿਆਂ ਦਾ, ਤੇ ਲੱਗੇ ਰਹੋ ਇਸ ਤਰ੍ਹਾਂ ਡਟੇ ਰਹੋ। ਹਰ ਦੁਨੀਆ ਦਾ ਜਿਹੜਾ ਕੋਈ ਵੀ ਕਿਸਾਨ ਆ, ਉੱਤੇ ਪਰਮਾਤਮਾ ਮਿਹਰ ਭਰਿਆ ਹੱਥ ਰੱਖੇ ਅੰਨ ਦਾ ਦੇ। ਹਾਂ, ਮੈਂ ਇਹਨਾਂ ਨੂੰ ਆਖਿਆ ਵੀ ਜਿੱਥੇ ਜਿੱਥੇ ਹੈਗੇ ਨਾ ਇੱਥੇ ਪੰਜਾਬੀ ਰਹਿੰਦੇ, ਮੈਨੂੰ ਸਾਰਿਆਂ ਨੂੰ ਮਿਲਾਓ। ਤੇ ਇਧਰ ਗਿੱਲ ਸਾਹਿਬ ਨੇ ਆਪਣੇ, ਗਿੱਲ ਸਾਹਿਬ ਕਿਹੜਾ ਆਪਣਾ ਪਿਛਲਾ ਜੀਰੇ ਤੋਂ ਨੇ। ਗਿੱਲ ਸਾਹਿਬ ਨੇ ਵੀ ਮਹਿੰਦਰਾ ਟਰੈਕਟਰ ਖਿਲਾ ਰਹੇ ਆ। ਇਹਨਾਂ ਦੀ ਜੀ ਸਾਡੇ ਨਾਲ ਹੀ ਆਏ ਨੇ। 12 ਸਾਲ ਹੋ ਗਏ ਇਹਨਾਂ ਨੂੰ। ਇਹਨਾਂ ਵੀ ਘਰ ਕੁੱਤਾ ਜਿਹੜਾ ਬੰਨਿਆ ਤੇ ਸੰਦ ਸੁੰਦ ਸਾਰੇ ਪਏ। ਉਹ ਤਿਆਰੀ ਹਾਲੀ ਵਗਣੇ ਸ਼ੁਰੂ ਹੋਣ ਹੀ ਵਾਲੇ ਆ। ਅੱਛਾ, ਜਦੋਂ ਦੋ ਤਿੰਨ ਹੀ ਵਗ ਰਹੇ ਆ ਜਿਹੜੇ, ਬਸ ਜਾਣੇ ਸਾਰੇ ਹੁਣ। ਇਹ ਮਹਿੰਦਰਾ ਆ ਵੀ ਮਹਿੰਦਰਾ ਹਾਂ ਵੀ ਮਹਿੰਦਰਾ। ਤੇ ਉਹ ਪਰਲਾ ਆ ਕਿਹੜਾ? ਉਹ ਸੋਨਾਲੀਕਾ। ਸੋਨਾਲੀਕਾ ਤੁਹਾਡੇ ਬੜਾ ਚੱਲਦਾ। ਮੇਰਾ ਵੀ ਇੱਥੇ ਖੜਾ ਹੋਇਆ। ਇਹ ਸੋਨਾਲੀਕਾ ਹੁਣ ਗਰਾਸਾ ਮਾਰਦਾ ਕੱਢਣੇ ਹੁਣ ਮੈਦਾਨ ਦੇ ਵਿੱਚ, ਹੁਣ ਕੱਢਣੇ ਆਉਣਗੇ ਕਿਉਂਕਿ ਟਲੀਆਂ ਵਸਤਰ ਆ ਗਏ। ਉਹ ਸਾਰੇ ਤਵੀਆਂ ਤੁਵੀਆਂ ਹਾਲੋ ਲੋਸ ਪਾਸੇ ਆ ਸਪਰੇਅ ਵਾਲੀ ਹੈ ਨਾ। ਹਾਂਜੀ, ਸਪਰੇ ਵਾਲਾ ਪੰਪ। ਹਾਂ 80 ਫੁੱਟ ਖੜਦਾ ਜਗ੍ਹਾ ਤੇ। 80 ਫੁੱਟ ਕੰਪਿਊਟਰ ਦੇ ਨਾਲ ਇਹ ਸਪਰੇਅ ਵਾਲਾ ਕੰਮ। ਹਾਂਜੀ, ਆ ਇਹਨਾਂ ਦਾ ਘਰ ਹੈ। ਇਹਨਾਂ ਵੀ ਅੰਦਰ ਘਰ ਚ ਲਾਏ ਆ ਸੇਬ ਸੂਬ ਲਾਏ ਆ। ਇਹ ਬਦਾਮ ਹੈ। ਬਦਾਮ ਜੀ, ਇਹ ਬਦਾਮਾਂ ਦਾ ਬੂਟਾ ਹੈ। ਬਦਾਮ ਬੜੇ ਨੇ ਇੱਥੇ। ਬਦਾਮਾਂ ਦਾ ਬੂਟਾ ਹੈ। ਹਾਂ, ਇਧਰ ਸੇਬ ਸੂਬ ਲੱਗੇ ਇਹਨਾਂ ਦੇ ਘਰ ਦੇ ਵਿੱਚ। ਅਸੀਂ ਇਹਨਾਂ ਦਾ ਘਰ ਵੇਖਣ ਆਏ। ਇਧਰ ਲਾਲ ਸੇਬ ਲੱਗੇ। ਹਾਂ, ਆ ਬੇਰ ਲੱਗੇ ਦੀ ਬੇਰੀ ਆ। ਆ ਬੇਰੀ ਵੀ ਹੈਗੀ ਆ। ਵਧੀਆ। ਅੱਛਾ, ਇਹ ਕਣਕ ਬੀਜਣ ਵਾਲੀ। ਕਣਕ ਬੀਜਣ ਵਾਲੀ ਬਹੁਤ ਸਪੀਡ ਦਾ ਲਾ ਲਓ ਤੁਸੀਂ। ਇਹ 4 ਮੀਟਰ ਹੋਣੀ ਹੈ। ਹਾਂ, 4 ਮੀਟਰ ਤੋਂ ਜ਼ਿਆਦਾ ਹੋਊਗੀ, ਮੇਰੇ 5 ਹੋਊਗੀ। ਕਿੰਨਾ ਬੀਜ ਦਿੰਦੀ ਹੈ? 5 ਕੁਇੰਟਲ ਬੀਜ ਪੈਂਦਾ। 5 ਕੁਇੰਟਲ। 5 ਕੁਇੰਟਲ ਬੀਜ ਪੈਂਦਾ ਤੇ 5 ਕੁਇੰਟਲ ਹੀ ਇਹ ਚ ਖਾਦ ਪੈਂਦੀ ਹੈ। ਹਾਂ, ਖਾਦ ਨਾਲ ਡੀਏਪੀ ਜਿਹਨੂੰ ਆਪਾਂ ਕਹਿੰਦੇ ਆ, ਹਾਂਜੀ ਹਾਂਜੀ ਬਿਲਕੁਲ ਨਾਲ ਹੀ ਪਾਈ ਜਾਣੀ। ਤੇ ਕਿੰਨੀ ਬੀਜ ਦਿੰਦੀ ਹੈ? ਇਹ 100 ਕਿੱਲਾ ਬੀਜ ਦਿੰਦੀ 10-12 ਘੰਟੇ। 10-12 ਕਿੰਨੀ 100 ਕਿੱਲਾ? ਹਾਂ, ਵਾਹ, ਬੜਾ ਵੱਡਾ ਜੁਗਾੜ ਆ। ਟਰਾਲੀ ਵਾਂਗੂ ਮਗਰ ਪੈਂਦੀ ਹੈ। ਤੇ ਆਪਣੇ ਨਹੀਂ ਉਧਰ ਹੈਗੀ ਪੰਜਾਬ? ਸਾਡੇ ਆਪਣੇ ਇਹਦਾ ਇਹ ਨਾ, ਇਹਦੀਆਂ ਤਵੀਆਂ ਜਿਹੜੀਆਂ ਸਪਰਿੰਗ ਲੱਗੇ ਆ, ਐ ਤਵੀ ਦੇ ਮਗਰ ਪੋਰੀ ਆ। ਹਾਂ, ਇਹਨੇ ਢੀਮ ਨੂੰ ਵੱਢ ਕੇ ਉਹਦੇ ਵਿੱਚ ਵੀ ਬੀਜ ਪਾ ਦੇਣਾ। ਹਾਂ, ਮਤਲਬ ਉੱਚਾ ਨੀਵਾਂ ਥਾਂ ਆ ਤੇ ਇਹਨੇ ਕੱਲੀ ਤੇ ਐ ਕਰਨਾ। ਐ ਨਹੀਂ ਕਿ ਸਾਰੀ ਡਰਲ ਚੁੱਕੀ ਜਾਊਗੀ ਉਹਦੇ। ਹਾਂ, ਹਾਂ। ਬਹੁਤ ਤਗੜਾ ਛੇੜ ਨੂੰ ਤੁਰਕੀ ਦੀ ਹੈ ਮੈਡਮ ਤੇ। ਨਹੀਂ, ਆਪੇ ਚੱਲ ਤੇ ਸਕਦੀ ਨਾ ਆਪਣੇ ਉਧਰ। ਹਾਂ ਚੱਲ ਸਕਦੀ, ਪਰ ਆਪਣੇ ਆਪਾਂ ਉਹ ਦੂਜੀ ਤਰ੍ਹਾਂ ਬੀਜਦੇ ਨਾ। ਇਹ ਜਿਆਦੀ ਇੰਨੀ ਜਿਆਦੀ ਨੀਵੀਂ ਨਹੀਂ ਬੀਜਦੀ, ਜਿਆਦੀ ਉੱਚੀ ਬੀਜਦੀ ਨੇ। ਆ ਉੱਥੇ ਹੈ ਵੀ ਹੋਵੇ ਜਾਂਦਾ ਨਾ ਪਥਰੀਲਾ ਜਿਹਾ ਉੱਚਾ ਨੀਵਾਂ ਏਰੀਆ, ਕਿਉਂਕਿ ਜਿੱਥੇ ਪੱਥਰ ਆ ਗਿਆ ਕੱਲੀ ਚੁੱਕੀ ਜਾਊਗੀ ਬਸ। ਇਹ ਕਣਕ ਬੀਜਣ ਵਾਲਾ। ਇਹ ਹੋ ਪੰਜਾਬੀ ਨਹੀਂ, ਉਹਨਾਂ ਦਾ ਵੀ ਘਰ ਇੱਥੇ। ਆ ਸਬਜ਼ੀਆਂ ਲਾਈਆਂ ਇਹਨਾਂ ਨੇ, ਟਰੈਕਟਰ ਖੜਾਏ ਆ ਵਿਹੜੇ 'ਚ। ਆ ਉਹਨਾਂ ਦੇ ਵੀ ਚੱਲਣ ਵਾਲੇ ਆ ਟਰੈਕਟਰ। ਆ ਵੀ ਕਰਤਾਰ। ਇਹ ਤੁਹਾਡਾ ਲੋਕਲ ਹੈ ਉੱਥੋਂ ਦਾ ਨਾ ਬ੍ਰਾਂਡ ਹੈ? ਹਾਂ, ਇਹ ਉੱਥੋਂ ਦਾ ਪੰਜਾਬ ਦਾ। ਹਾਂ, ਚਲੋ ਇਹ ਵੀ ਚੰਗਾ, ਤੁਸੀਂ ਟਰੈਕਟਰ ਤੇ ਆਪਣੇ ਬ੍ਰਾਂਡ ਦੇ ਕੱਢਿਆ। ਸਾਡੇ ਤੇ ਆਪਣੇ ਬ੍ਰਾਂਡ ਦਾ ਟਰੈਕਟਰ ਵੀ ਕੋਈ ਨਹੀਂ ਯਾਰ। ਇਹ ਸਟਾਰਟ ਹੁੰਦਾ ਲੱਗਦੇ ਹੱਥ ਮੇਰੀ ਇੱਥੇ ਵੀ ਗ੍ਰਿਲ ਬਣਾ ਦੋ। ਸਾਰੇ ਟਰੈਕਟਰਾਂ ਦਾ ਉਹ ਹੀ ਹੈ ਹੁੰਦਾ ਸਟਾਰਟ। ਇਹ ਆ ਸਰਪੰਚ ਸਾਹਿਬ ਦਾ ਆਪਣਾ ਟਰੈਕਟਰ ਹੈ ਜੀ। ਇਹਦੇ ਤੇ ਵੀ ਰੀਲ ਬਣ ਗਈ।
ਇਹ ਸਰਪੰਚ ਸਾਹਿਬ ਉੱਥੋਂ ਹੀ ਲਿਆਂਦਾ ਨਾ? ਹਾਂਜੀ ਹਾਂਜੀ, ਇਹ 2012 ਚ ਲੈ ਕੇ ਆਏ ਸੀ। ਹਾਂ 2012 ਚ। 12 ਮਾਡਲ ਲਿਆ, 13 ਚ ਲੈ ਕੇ ਆਏ ਸੀ। ਹਾਂ ਚੱਲ ਬਹੁਤ ਵਧੀਆ ਬਹੁਤ ਵਧੀਆ। ਇਹਦੇ ਤੇ ਵੀ ਆਪਾਂ ਲੱਗਦੇ ਆ ਤਰੀਲ ਬਣਾ ਲਈ। ਬਣਾ ਲਾ ਇਹਦੇ ਚਾਬੀ ਹੈ। ਮੈਂ ਕਿਹਾ ਟਰੈਕਟਰਾਂ ਦਾ ਚਾਹ ਪੂਰਾ ਹੋਈਏ ਨਾ, ਜਾ ਕੇ ਤਾਂ 75 85 ਚਲਾਣਾ ਹਾਂ। ਮੈਸੀ। ਇਹ ਲਾ ਕਿੱਥੋਂ ਖੁੱਲਦਾ ਇਹਦਾ? ਇਹ ਏਸੀ ਆ? ਹਾਂ ਏਸੀ ਟਰੈਕਟਰ ਹੀ ਭਾਈ। ਅਸੀਂ ਜੀ ਘੁੰਮਦੇ ਘਮਾਉਂਦੇ ਉੱਥੋਂ ਨਿਕਲ ਕੇ ਖੇਤਾਂ 'ਚੋਂ ਨਿਕਲ ਕੇ ਅਸੀਂ ਨਾ ਇਹਨਾਂ ਦਾ ਟੂਰਿਸਟ ਪਲੇਸ ਹੈ ਇੱਕ ਬੜੀ ਵਧੀਆ, ਸਿੰਘਨਾਂਗੀ ਉਹ ਵੇਖਣ ਵਾਸਤੇ ਆ ਗਏ। ਉਹ ਲਿਖਿਆ ਸਿੰਘਨਾਂਗੀ ਹੋਟਲ। ਇਹ ਹੈ ਇਹਦਾ ਹੀ ਹੈ ਸਟੋਰੀ ਦਾ ਜਾਂ ਵੱਖਰਾ ਸ਼ਹਿਰ ਹੈ? ਇਹ ਅੱਡ ਕੈਂਸੀ ਚ ਸੀ। ਅੱਛਾ ਇਹ ਵੱਖਰੀ ਹੈ ਸਿੰਘਨਾਂਗੀ। ਇਹਦੇ ਥੱਲੇ ਆਉਂਦਾ ਸਲੋਰੀ ਸਾਰਾ ਕਿਲਾ ਸੀਗਾ ਪੁਰਾਣੇ ਟਾਈਮ ਤੇ ਇੱਥੋਂ ਦਾ, ਜਿਹੜਾ ਸਾਰੇ ਦੀਵਾਰ ਹੋਈ ਹੈ ਸਾਰੇ ਦੇ। ਇਹ ਕਿਲਾ ਵਾ ਸਾਰਾ ਪੁਰਾਣਾ ਜਿਹੜਾ। ਠੀਕ ਇਹ ਫੋਟੋਆਂ ਕਿਹਦੀਆਂ ਇੱਥੇ ਲੱਗੀਆਂ? ਦੁਨੀਆ ਤੋਂ ਆਉਂਦੇ ਲੋਕ, ਸਾਰੀ ਦੁਨੀਆ ਤੋਂ। ਆਵੇ ਬੀਬੀਆਂ ਚਾਈਨਾ ਤੋਂ ਆਈਆਂ। ਉਹ ਜਿਹੜੇ ਜਿਨ੍ਹਾਂ ਨੇ ਵਰਲਡ ਵਾਰ ਦੇ ਵਿੱਚ ਪਾਰਟਿਸਿਪੇਟ ਕੀਤਾ ਸੀਗਾ, ਜਿਹੜੇ ਸ਼ਹੀਦ ਹੋਏ, ਉਹਨਾਂ ਦੇ ਨਾਮ ਲਿਖੇ ਹੋਏ ਆ ਉੱਥੇ ਉਸ ਕੰਧ ਤੇ। ਇਹ ਵਰਲਡ ਵਾਰ ਵਾਲੇ ਇਹਨਾਂ ਨੇ ਵਰਲਡ ਵਾਰ ਲੜੀ ਸੀ? ਨਹੀਂ, ਇਹਨਾਂ ਦੇ ਫੌਜੀ ਗਏ ਸੀ ਨਾ ਜਿਹੜੇ ਸ਼ਹੀਦ ਰਸ਼ੀਆ ਦਾ ਪਾਰਟ ਸੀ ਨਾ ਉਦੋਂ ਇਹ। ਉਹਨਾਂ ਦੇ ਨਾਮ ਲਿਖੇ ਆ ਤੇ ਆਰਮੀ ਨੰਬਰ ਲਿਖੇ ਆ ਉੱਥੇ ਜੀ। ਉਹ ਦੇਖੋ ਇਹਨਾਂ ਨੇ ਆਪਣੇ ਜਿਹੜੇ ਫਿਲਾਸਫਰ ਸਲਮਨ ਡੋਡਾਸ਼ੀਵਲੀ ਇਹਨਾਂ ਦਾ ਫਿਲਾਸਫਰ ਹੈ, ਉਹਦੀ ਫੋਟੋ ਲਾਈ ਹੈ। ਤੇ ਇੱਧਰ ਆ ਜਿਹੜੇ ਜਿਨ੍ਹਾਂ ਨੇ ਵਰਲਡ ਵਾਰ ਲੜੀ ਹੈ ਨਾ, ਵਰਲਡ ਵਾਰ 2 ਜਾਂ 1 ਲੜੀ ਹੈ ਪਤਾ ਨਹੀਂ ਹੁਣ, ਉਹਨਾਂ ਦੇ ਨਾਂ ਸਾਰੇ ਇਸ ਵਾਲ ਤੇ ਮੈਂਸ਼ਨ ਨੇ। ਇਹ ਵੇਖੋ ਜੇ ਤੁਹਾਨੂੰ ਨਜ਼ਰ ਆਉਂਦੇ ਹੁਣ, ਇਹ ਸਾਰੇ ਇਸ ਏਰੀਏ ਦੇ ਜਿਹੜੇ ਲੋਕ ਸਨ ਜਿਨ੍ਹਾਂ ਉਦੋਂ ਵਰਲਡ ਵਾਰ ਲੜੀ ਹੈ, ਉਹਨਾਂ ਦੇ ਨਾਂ ਇਹਦੇ ਤੇ ਦਰਜ ਨੇ। ਫਿਰ ਫੌਜੀਆਂ ਦੀਆਂ ਤਸਵੀਰਾਂ ਬਣਾਈਆਂ ਉਸੇ ਤਰ੍ਹਾਂ ਨਾ ਉਹਨਾਂ ਆਹ ਘੋੜਿਆਂ ਤੇ ਆ ਬੰਦੂਕ ਫੜੀ ਉੱਤੇ ਘੋੜੇ ਤੇ ਉਹਨੇ, ਇੱਕ ਨੇ ਫਲੈਗ ਫੜਿਆ, ਉਹ ਫਲੈਗ ਫੜਿਆ ਨਾ? ਹਾਂਜੀ ਹਾਂਜੀ, ਉਹ ਫਲੈਗ ਫੜਿਆ ਤੇ ਇਹਨੇ ਗਨ ਫੜੀ ਆ, ਆ ਗਨ ਤੇ ਆ ਇਹਨੇ ਫਲੈਗ ਫੜਿਆ ਹੱਥ 'ਚ। ਉਸੇ ਤਰ੍ਹਾਂ ਸਾਰਿਆਂ ਦੇ ਨਾਂ ਲਿਖੇ। ਇਹ ਫਿਰ ਜਿਹੜੇ ਇਹਨਾਂ ਦੇ ਚਰਚ ਹੈ ਮੇਰਾ ਖਿਆਲ ਉਹਨਾਂ ਦੀ ਉਹ ਬਣਾਈਆਂ ਰੂਨਮਾਈ ਕੀਤੀ ਹੈ, ਬਾਕੀ ਨਾਂ ਹੀ ਲਿਖੇ ਨੇ ਉਸੇ ਤਰ੍ਹਾਂ ਸੇਮ ਹੋਏ। ਇਹ ਸਿੰਘਨਾਗੀ ਆਪਾਂ ਵੇਖਣ ਆ ਗਏ ਜੀ, ਸਿੰਘਨਾਗੀ। ਇਹ ਸਾਰਾ ਦਾ ਕਿਲੇ ਦੇ ਵਿੱਚ ਸਾਰਾ ਸ਼ਹਿਰ ਛੋਟਾ ਜਿਹਾ ਇਹ ਕਿਲੇ 'ਚ ਬਣਿਆ, ਕੋਈ ਬਾਹਰ ਨਹੀਂਗਾ। ਉਹਦੀ ਦੀਵਾਰ ਜਿਹੜੀ ਕਿਲੇ ਦੀ ਦੀਵਾਰ ਹੈ ਉਹਦੇ ਵਿੱਚ ਹੀ ਸ਼ਹਿਰ ਜਿਹੜਾ ਆਬਾਦ ਹੈ। ਤੇ ਅਸੀਂ ਆਖਿਆ ਵੀ ਖੇਤਾਂ 'ਚੋਂ ਨਿਕਲ ਕੇ ਨਾ ਇਹ ਵੀ ਵੇਖ ਕੇ ਆਈ। ਹੁਣ ਫੋਟੋ ਖਿੱਚਣ ਡਏ ਨੇ ਸਰਪੰਚ ਸਾਹਿਬ ਵੀ ਆਪਣੀਆਂ। ਤੇ ਵਕਾਰ ਅਫਸੋਸ ਆ, ਵਕਾਰ ਨੂੰ ਕੀ ਗੱਲ ਹੈ, ਬੋਲਦਾ ਨਹੀਂ ਹੈ। ਇਹਨੂੰ ਕੀ ਗੱਲ ਬੋਲਦਾ ਨਹੀਂ, ਇਹਨੂੰ ਕੀ ਗੱਲ ਬੋਲਦਾ ਕਿਹਦੇ ਨਾਲ ਬੋਲਾਂ? ਆ ਜੀ ਵਾਹ, ਇਹ ਤਾਂ ਚੰਗਿਆੜੇ ਕੱਢ ਦਿੰਦੇ ਉਹਨੇ ਫੋਨ ਤੇ ਲੱਗੇ ਤੇ ਮੈਂ ਜੇ ਫੋਨ ਕੱਟ ਲਿਆ ਤੇ ਬੋਲ ਦਾਂਗੇ। ਅਸੀਂ ਚਾਂਜਾਂ ਕਰਾ ਦਿੰਨੇ ਤੇ ਕਰਦੇ ਕੁਛ ਨਹੀਂ। ਹਾਂ, ਬੋਲਦਾ ਹੀ ਨਹੀਂਗਾ। ਕਿਉਂ ਨਾ ਕਰਿਆ ਕਰ ਭਾਈ, ਕਿਉਂ? ਇਹ ਨਹੀਂ ਕਰੀਦਾ। ਸਰਪੰਚ ਸਾਹਿਬ ਆਪਾਂ ਕਿਲੇ ਜਿਹੜਾ ਜਿੱਥੋਂ ਆਪਾਂ ਵੜੇ ਆ ਨਾ, ਉਹ ਕਿਲੇ ਦੀ ਦੀਵਾਰ ਕੋ ਵੇਖ ਲਈਏ ਨਿਕਲੀਏ ਪਿੱਛੇ ਜਾ ਕੇ। ਹਾਂ ਜਦੋਂ ਚਾਹੁੰਦੇ ਤਾਂ ਘੇਰ ਦੁਬਾਰੇ ਪਾਇਆ। ਸ਼ਹਿਰ ਦਾ ਬਾਹਰ ਜਿਹੜਾ ਸਾਰਾ ਪਹਾੜੀ ਦੇ ਉੱਪਰ ਸ਼ਹਿਰ ਹੈ, ਛੋਟੀ ਇੱਟ ਦਾ ਸਾਰਾ ਸ਼ਹਿਰ ਆ ਪੁਰਾਣਾ। ਤੇ ਪੂਰੇ ਸ਼ਹਿਰ ਦੇ ਆਲੇ ਦੁਆਲੇ ਨਾ ਦੁਆਰ ਆ ਪਹਾੜਾਂ ਦੇ ਉੱਤੇ। ਪੁਰਾਣਾ ਸਾਰਾ ਕੁਝ ਪੁਰਾਤਨ ਇਹਨਾਂ ਦਾ ਬਰਕਰਾਰ ਰੱਖਿਆ ਇਹਦਾ। ਜਿੱਦਾਂ ਦਾ ਸੀ ਉਦਾਂ ਦੀ ਉਹਨਾਂ ਕੋਸ਼ਿਸ਼ ਕੀਤੀ ਵੀ ਪੁਰਾਤਨ ਸ਼ਹਿਰ ਨੂੰ ਉਦਾਂ ਬਰਕਰਾਰ ਰੱਖਣ ਦੀ। ਆਪਾਂ ਚਲੇ ਜਾਂਦੇ ਪਿੱਛੇ ਦੀ। ਚਲੋ ਜਿਆਦਾ ਉਹਨਾਂ ਨੇ ਸੰਗਨਾਕੀ ਵਿਲ ਜਿਹੜਾ ਹੈ, ਸੰਗਨਾਕੀ ਜਿਹੜਾ ਕਿਲਾ ਆਪਾਂ ਫਿਰ ਲਿਆ। ਸੰਗਨਾਕੀ ਵੈਸੇ ਹੁਣ ਛੋਟਾ ਜਿਹਾ ਸ਼ਹਿਰ ਹੈ, ਵੈਸੇ ਕਿਲੇ ਦੇ ਵਿੱਚ ਸਾਰੇ ਦਾ ਸਾਰਾ ਸ਼ਹਿਰ ਰੀਜਨ ਆ ਜੀ, ਰੀਜਨ ਹੈ। ਤੇ ਇਹ ਅਸੀਂ ਵੇਖਣਾ ਹੈ, ਸਭ ਫਿਰ ਲਿਆ ਘੁੰਮ ਕੇ। ਇੱਥੇ ਗਾਣਿਆਂ ਦੇ ਬਾਲੀਵੁੱਡ ਤੇ ਪੰਜਾਬੀ ਗਾਣਿਆਂ ਦੇ ਸ਼ੂਟ ਵਗੈਰਾ ਹੁੰਦੇ ਰਹਿੰਦੇ ਤੇ ਬੜਾ ਸੋਹਣਾ। ਇਹ 7 ਦਰਵਾਜ਼ਿਆਂ ਦੇ ਵਿੱਚ ਪੂਰੇ ਦਾ ਪੂਰਾ ਸ਼ਹਿਰ ਆ। ਮਤਲਬ ਜਦੋਂ ਇੱਥੇ ਤੁਰਕ ਆਏ ਸੀ, ਹੋਰ ਹਮਲਾਵਰ ਆਏ ਸੀ, ਇਹ ਏਰੀਆ ਜਿਹੜਾ ਹਿੱਸਾ ਇਹਦਾ ਸੰਗਨਾਕੀ ਇਹ ਨਹੀਂ ਸੀ ਉਹਨਾਂ ਕੋਲ ਫਤਹ ਹੋਇਆ, ਕਿਉਂਕਿ ਇੱਕ ਕਿਲੇ ਦੇ ਵਿੱਚ ਸਾਰੇ ਦਾ ਸਾਰਾ ਏਰੀਆ। ਸੋ ਹੁਣ ਆਪਣਾ ਸਰਪੰਚ ਸਾਹਿਬ ਕੋਲੋਂ ਤੇ ਦੂਜਿਆਂ ਕੋਲੋਂ ਲੈਨੇ ਆਪਾਂ ਇਜਾਜ਼ਤ। ਅਸੀਂ ਹੁਣ ਤੁਰ ਜਾਣਾ ਜੀ। ਕੰਗ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ, ਤੁਹਾਡਾ ਫੌਜੀ ਸਾਹਿਬ ਤੇ ਉਹ ਨਾਲ ਸਾਡੇ ਨਾਲ ਜਾਣਾ। ਤੇ ਤੁਹਾਡਾ ਪਿਆਰ ਮੁਹੱਬਤ ਯਾਦ ਰਹੂ ਪੂਰੀ ਉਮਰ। ਬਹੁਤ ਸ਼ੁਕਰੀਆ ਤੁਹਾਡਾ। ਫਿਰ ਰੱਬ ਨੇ ਚਾਹਿਆ ਤੇ ਫਿਰ ਮੁਲਾਕਾਤ ਜ਼ਰੂਰ ਹੋਊ। ਲੱਗਦੇ ਰਹਿਣ ਖੁਸ਼ੀ ਦੇ ਮੇਲੇ, ਮਿਲਦੀਆਂ ਰਹਿਣ ਵਧਾਈਆਂ। ਕੀ ਬਾਤ ਹੈ। ਗਾਂ ਨੂੰ ਇਹ ਮੁੰਡੇ ਨੂੰ ਨਹੀਂ ਲੈ ਕੇ ਆਉਣਾ ਤੇ ਤੁਹਾਡਾ ਟਰੈਕਟਰ ਨਿੰਤਾ ਇਹਨੇ। ਇਹਨੂੰ ਤਾਂ ਲਿਆਉਣਾ ਹੀ ਲਿਆਉਣਾ। ਅੱਛਾ ਇਹ ਵੀਡੀਓ ਕਹਿ ਰਹੇ ਕਿ ਸੱਚਮੁੱਚ ਹੀ
ਇਹ ਵੀਡੀਓ ਵਾਸਤੇ ਕਹਿ ਰਹੇ ਕਿ ਸੱਚੀ ਹੁਣ ਅੱਲਾ ਨੂੰ ਪਤਾ ਕੀ ਕਹਿ ਰਿਹਾ ਮੈਂ ਨਾਲ ਸਰੋਇਆ ਸਾਹਿਬ ਨੂੰ ਮਤਲਬ ਵੀਡੀਓ 'ਚ ਹੀ ਕਹਿ ਰਹੇ ਹੋ ਨਹੀਂ ਅੱਲਾ ਨੂੰ ਪਤਾ ਨਾ ਫਿਰ ਨਹੀਂ ਤੇ ਤੁਸੀਂ ਠੀਕ ਹੈ ਫੌਜੀ ਸਾਹਿਬ। ਵਿਸ਼ਵਾਸ ਹੀ ਨਹੀਂ ਜਦੋਂ ਅੱਲਾ ਨੂੰ ਪਤਾ ਨਾ ਹਾਂ ਅੱਛਾ ਵਿਸ਼ਵਾਸ ਹੋਣਾ ਚਾਹੀਦਾ। ਠੀਕ ਹੈ ਜੀ, ਮਿਲਦੇ ਆ ਫਿਰ ਰੱਬ ਨੇ ਚਾਹਿਆ। ਬਹੁਤ ਸ਼ੁਕਰੀਆ ਸਾਰਿਆਂ ਦਾ, ਦੁਆਵਾਂ 'ਚ ਯਾਦ ਰੱਖਿਓ।